ਖਾਲਿਸਤਾਨ ਦੇ ਨਾਂ ਤੇ ਖਾਲਿਸਤਾਨ ਦੀ ਆਜ਼ਾਦੀ ਲਈ ਇੱਕ ਖਾੜਕੂ ਲਹਿਰ ਚੱਲੀ, ਜਿਹਦੇ ਬਹਾਨੇ ਭਾਰਤ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਬਹੁਤ ਵੱਡੇ ਪੱਧਰ ਦੇ ਉੱਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ। ਓਪੀ ਸ਼ਰਮਾ ਤੇ ਹੋਰ ਬਹੁਤ ਸਾਰੇ ਅਫਸਰ ਨੇ ਜਿਹੜੇ ਗੈਰ ਸਿੱਖ ਨੇ, ਜਿਹੜੇ ਇੱਕ ਕਾਤਲ ਮਸ਼ੀਨ ਨੂੰ ਪਿੱਛੇ ਰਹਿ ਕੇ ਚਲਾ ਰਹੇ ਸੀ, ਉਹਨਾਂ ਦਾ ਕਿਸੇ ਨੂੰ ਨਾਂ ਹੀ ਨਹੀਂ ਪਤਾ। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਚੁਣ ਕੇ ਅਫਸਰ ਲਿਆਂਦੇ, ਚਾਹੇ ਕੋਈ ਛੋਟੇ ਰੈਂਕ ਦਾ ਚਾਹੇ ਕੋਈ ਵੱਡੇ ਰੈਂਕ ਦਾ, ਜਿਹੜਾ ਬੁੱਚੜ ਕੁਣੇ ਲਈ ਕੇਪੀਐਸ ਗੱਲ ਦੇ ਜ਼ੁਲਮਾਂ ਤੇ ਮਤਲਬ ਬੇਕਿਰਕੀ ਨਾਲ ਬੇਰਹਿਮੀ ਨਾਲ ਜ਼ੁਲਮ ਕਰ ਸਕਦਾ, ਉਹ ਠੀਕ ਆ, ਉਸ ਮਸ਼ੀਨ ਦਾ ਹਿੱਸਾ ਬਣ ਸਕਦਾ। ਗਿੱਲ ਤੇ ਬੇਅੰਤ ਦੀ ਕਮਾਂਡ ਹੇਠ ਜੋ ਕੁਝ ਹੋਇਆ, ਉਹ ਸਾਡੇ ਪੰਜਾਬ ਦੇ ਨਜ਼ਰੀਏ ਤੋਂ ਹੀ ਨਹੀਂ, ਦੁਨੀਆ ਭਰ ਦੇ ਵਿੱਚ ਉਹ ਹਿਊਮਨ ਰਾਈਟਸ ਵਾਇਲੇਸ਼ਨ ਦਾ ਇੱਕ ਕੇਸ। KPS ਗਿੱਲ ਸੀ, ਉਹ DGP ਉਸ ਵਕਤ ਹੋਣ ਦੇ ਨਾਤੇ ਜਿਹੜਾ ਸੀ ਦਮਦਮੀ ਟਕਸਾਲ ਦੇ ਮਹਿਤਾ ਚੌਂਕ ਦੇ ਵਿੱਚ ਉਸ ਵੇਲੇ ਟਕਸਾਲ ਮੁਖੀ ਕੋਲ ਆਇਆ ਸੀਗਾ। ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਮੰਨਦੇ ਹੋ? ਹੁਣ ਖਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਆ ਜੀ ਸਾਡੀ, ਉਹਦਾ ਕੋਈ ਸਿੰਘ ਪਹਿਲਾਂ ਬੜੇ ਮੰਨ ਲਓ ਕਾਰਨਾਮੇ ਕਰਦਾ, ਫਿਰ ਉਹ ਕੈਟ ਬਣ ਜਾਂਦਾ। ਕੀ ਖਾਲਿਸਤਾਨ ਕਮਾਂਡੋ ਫੋਰਸ ਉਹਦੇ ਲਈ ਦੋਸ਼ੀ ਹੈ? ਚਾਹੀ ਇਹ ਆ ਕਿ ਇਹ ਗੱਲ ਉਵੇਂ ਨਹੀਂ ਹੈਗੀ ਜਿਵੇਂ ਬਣਾਈ ਜਾ ਰਹੀ। ਸੰਤੋਖੇ ਕਾਲੇ ਵਰਗੇ ਹੀ ਪੰਜਾਬ ਦੇ ਹਰ ਖਿੱਤੇ ਵਿੱਚ ਇਹੋ ਜਿਹੇ ਕੈਟ ਟੋਲੇ ਸਰਗਰਮ ਸੀ, ਜਿਹੜੇ ਆਪਦੇ ਅਫਸਰ ਦੇ ਕਹਿਣ ਤੇ ਕੁਝ ਵੀ ਕਰ ਸਕਦੇ। ਉਹ ਬੰਬ ਧਮਾਕੇ ਵੀ ਕਰ ਸਕਦੇ ਆ, ਉਹ ਇਹੋ ਜਿਹੀਆਂ ਵਾਰਦਾਤਾਂ ਕਰ ਸਕਦੇ ਆ ਜਿਹਦੇ ਨਾਲ ਖਾੜਕੂਆਂ ਦੇ ਖਿਲਾਫ ਲੋਕਾਂ 'ਚ ਗੁੱਸਾ ਤੇ ਰੋਹ ਵਧੇ। ਸਟੇਟ ਪੱਖੀ ਮਾਹੌਲ ਸਿਰਜਣ ਵਾਸਤੇ ਉਸ ਤਰ੍ਹਾਂ ਦਾ ਵਰਤਾਂਤ ਘੜਿਆ ਜਾ ਰਿਹਾ, ਉਸ ਤਰ੍ਹਾਂ ਦੀਆਂ ਇੰਟਰਵਿਊਜ਼ ਲਿਆਂਦੀਆਂ ਜਾ ਰਹੀਆਂ, ਉਸ ਤਰ੍ਹਾਂ ਦੀਆਂ ਕਿਤਾਬਾਂ ਲਿਖੀਆਂ ਤੇ ਅੱਗੇ ਵੀ ਲਿਖਵਾਈਆਂ ਜਾ ਰਹੀਆਂ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਸ ਮੌਕੇ ਇੰਡੀਆ ਦੇ ਨਜ਼ਰੀਏ ਤੋਂ, ਹਿੰਦੂ ਤਵੀ ਨਜ਼ਰੀਏ ਤੋਂ ਸਾਰਾ ਇਤਿਹਾਸ ਭਾਰਤ ਦਾ ਨਵੇਂ ਸਿਰੋਂ ਲਿਖਿਆ ਜਾ ਰਿਹਾ। ਜਿੰਨਾ ਗੰਦਾ, ਜਿੰਨਾ ਮਾੜਾ, ਜਿੰਨਾ ਭੈੜਾ ਇਤਿਹਾਸ 12ਵੀਂ ਦੀ ਕਿਤਾਬ 'ਚ ਲੱਗਿਆ ਹੈ, ਉਹ ਬਾਦਲ ਦੇ ਰਾਜ ਵਿੱਚ ਪਿੱਟ ਕੇ ਮਰ ਗਏ ਲੋਕ, ਮਰ ਗਏ। ਅਖੀਰ ਤੇ ਇੱਕ ਧਰਨਾ ਦਿੱਤਾ ਕੁਝ ਸਿੱਖਾਂ ਨੇ, ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਉਹਨੂੰ ਸਮਝਾਇਆ ਕਿ ਆਹ ਦੇਖ, ਫਿਰ ਉਹ ਕਿਤਾਬ ਹਟੀ ਸੀ। ਹੁਣ ਜਿਹੜੇ ਉਹ 10-15 ਸਾਲ ਜਿੰਨੇ ਨਿਆਣਿਆਂ ਨੇ ਪੜ੍ਹਿਆ ਇਤਿਹਾਸ, ਉਹ ਗੰਦਾ ਤੇ ਪੁੱਠਾ ਤੇ ਗਲਤ ਪੜ੍ਹ ਕੇ ਗਏ। ਫਿਲਮਾਂ ਰਾਹੀਂ, ਨਾਟਕਾਂ ਰਾਹੀਂ, ਹੋਰ ਹਰ ਸਾਧਨ ਰਾਹੀਂ ਇੱਕ ਨੈਰੇਟਿਵ ਵਰਤਾਂਤ ਤੁਹਾਡੇ ਸਿਰ ਤੇ ਮੜਿਆ ਜਾ ਰਿਹਾ। ਤੁਸੀਂ ਉਵੇਂ ਸਿੱਖੋਗੇ ਜਿਵੇਂ ਅਸੀਂ ਸਿਖਾਉਣਾ। ਉਹ ਕਹਿੰਦੇ ਜਾਂ ਤਾਂ ਗਲਤ ਪੜਾਵਾਂਗੇ ਜਾਂ ਸਾਡੇ ਨਜ਼ਰੀਏ ਵਾਲਾ ਪੜ੍ਹਨਾ ਪਊ। ਇੱਕ ਪਾਸੇ ਇੰਡੀਅਨ ਸਟੇਟ ਕਰੋੜਾਂ ਅਰਬਾਂ ਰੁਪਏ ਖਰਚ ਕੇ ਖਾੜਕੂ ਲਹਿਰ ਦੇ ਖਿਲਾਫ ਮਾਹੌਲ ਸਿਰਜਣ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਸਾਡੀ ਕੌਮ ਦੇ ਵਿੱਚ ਓਵਰਗਰਾਉਂਡ ਪੰਥਕ ਤੇ ਖਾਲਿਸਤਾਨੀ ਸਭਾ ਦੇ ਵਿੱਚ ਵਿਚਰਦੇ ਹੋਏ ਬੰਦੇ ਵੀ ਉਹੀ ਕੰਮ ਕਰਨ ਲੱਗੇ ਹੋਏ ਨੇ ਕਿ ਖਾੜਕੂ ਨੂੰ ਤਾਂ ਅਕਲ ਨਹੀਂ ਸੀਗੀ, ਖਾੜਕੂ ਤਾਂ ਉਹੀ ਸੀਗੇ, ਐਵੇਂ ਬੰਦੇ ਮਾਰਦੇ ਫਿਰਦੇ ਸੀਗੇ। ਇਹ ਇੰਡੀਅਨ ਸਟੇਟ ਦਾ ਨੈਰੇਟਿਵ ਆ ਕਿ ਸਿੱਖਾਂ ਦੇ ਉਹ ਬੰਦੇ ਜਿਹੜੇ ਕੌਮ ਲਈ ਲੜਦੇ ਮਰਦੇ ਆ, ਸਿੱਖਾਂ ਦੀਆਂ ਉਹ ਸੰਸਥਾਵਾਂ ਜਿਨ੍ਹਾਂ ਚੋਂ ਇਹਨਾਂ ਨੂੰ ਸਪਿਰਿਟ ਮਿਲਦੀ ਆ, ਉਹ ਸਾਰੀਆਂ ਨੂੰ ਬਦਨਾਮ ਕਰ ਦਿੱਤਾ ਜਾਵੇ। ਲਗਾਤਾਰ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚਰਚਾਵਾਂ ਨੇ ਕਿ ਜਿਹੜਾ KPS ਗਿੱਲ ਹੈ, ਉਹਦੀ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਭੂਮਿਕਾ ਰਹੀ। ਤਾਂ ਇਸੇ ਨੂੰ ਲੈ ਕੇ ਨੈਰੇਟਿਵ ਬਿਲਡ ਕਰਨ ਦੀ ਵੀ ਗੱਲ ਚੱਲਦੀ ਹੈ ਕਿ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਹੈ KPS ਗਿੱਲ ਦੇ ਹੱਕ ਦੇ ਵਿੱਚ। ਡਿੱਕੀ ਗਿੱਲ ਦੇ ਵੱਲੋਂ ਇੱਕ ਨਿੱਜੀ ਅਦਾਰੇ ਤੇ ਕੀਤਾ ਗਿਆ ਇੰਟਰਵਿਊ ਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ, ਔਰ ਇਸੇ ਨੂੰ ਲੈ ਕੇ ਉਹਨਾਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਨੇੜੇ ਤੋਂ ਉਸ ਪੁਲਿਸ ਦੇ DGP ਨੂੰ ਡਿੱਠਾ ਹੈ ਜਿਸ ਦਾ ਨਾਮ ਸੀ KPS ਗਿੱਲ, ਔਰ ਉਹਦਾ ਦੌਰ ਕਿਸ ਤਰੀਕੇ ਦਾ ਸੀ। ਤਮਾਮ ਸਾਰੇ ਸਵਾਲ ਨੇ, ਉਹਨਾਂ ਸਵਾਲਾਂ ਦੇ ਬਾਬਤ ਗੱਲਬਾਤ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਇੱਕ ਪੜ੍ਹਨਯੋਗ ਪੁਸਤਕ ਪੰਜਾਬ ਦਾ ਬੁੱਚੜ KPS ਗਿੱਲ ਸਰਦਾਰ ਸਰਬਜੀਤ ਸਿੰਘ ਘਮਾਣ ਹੋਣਾ ਨੇ ਵੀ ਲਿਖੀ ਹੈ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਘਮਾਣ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਮਾਣ ਸਾਹਿਬ, ਮੀਡੀਆ ਤੇ ਬਹੁਤ ਸਾਰੀਆਂ ਚਰਚਾਵਾਂ ਨੇ, ਤਾਂ ਦੂਜੇ ਪਾਸੇ ਇਹ ਵੀ ਕਿਤੇ ਨਾ ਕਿਤੇ ਪੰਜਾਬ ਪੱਖੀ ਧਿਰਾਂ ਦੇ ਵੱਲੋਂ ਜਾਂ ਪੰਥਕ ਜਥੇਬੰਦੀਆਂ ਦੇ ਵੱਲੋਂ ਚਿੰਤਨ ਕੀਤਾ ਜਾਂਦਾ ਹੈ ਕਿ ਨੈਰੇਟਿਵ ਜਿਹੜਾ ਬਿਲਡ ਕਰਨ ਦਾ ਯਤਨ ਕੀਤਾ ਜਾ ਰਿਹਾ, ਜਿਹਦੇ ਵਿੱਚ ਪੰਜਾਬ ਦੇ ਜਿਹੜੇ ਹੀਰੋ, ਅਸਲ ਹੀਰੋ ਨੇ, ਉਹਨਾਂ ਨੂੰ ਪੰਜਾਬ ਦੇ ਵਿਰੋਧ ਦੇ ਵਿੱਚ ਦਿਖਾਇਆ ਜਾ ਰਿਹਾ। ਤਾਂ ਖਾਸ ਤੌਰ ਤੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਘਾਤ ਕੀਤਾ ਜਾਂ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਟਾਰਗੇਟ ਕੀਤਾ, ਉਹਨਾਂ ਨੂੰ ਪੰਜਾਬ ਦੇ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਹਾਲ ਦੇ ਵਿੱਚ ਜਿਹੜੀ ਡਿੱਕੀ ਗਿੱਲ ਦੀ ਇੰਟਰਵਿਊ ਇੱਕ ਆਈ ਹੈ, ਉਹਦੇ ਉੱਪਰ ਵੀ ਸਵਾਲੀਆ ਚਿੰਨ੍ਹ। ਕਿਵੇਂ ਦੇਖਦੇ ਹੋ ਜੀ, ਤੁਹਾਡੀ ਨਜ਼ਰ ਦੇ ਵਿੱਚ KPS ਗਿੱਲ ਪੰਜਾਬ ਦਾ ਮਸੀਹਾ ਸੀ ਜਾਂ ਫਿਰ ਪੰਜਾਬ ਦਾ ਬੁੱਚੜ ਮੰਨਿਆ ਜਾਵੇ? KPS ਗਿੱਲ ਬੁੱਚੜ ਸੀ, ਬੁੱਚੜ ਹੈ ਤੇ ਬੁੱਚੜ ਹੀ ਰਹੂਗਾ। ਗੱਲ ਜਿਹੜੀ ਨੈਰੇਟਿਵ ਬਿਲਡਿੰਗ ਦੀ ਚੱਲ ਰਹੀ ਆ, ਇਹ ਕੱਲੀ ਸਾਡੀ ਕੌਮ ਦੀ ਜਾਂ ਹੁਣ ਦੀ ਗੱਲ ਨਹੀਂ ਹੈ। ਇਹ ਜਦੋਂ ਤੋਂ ਸ੍ਰਿਸ਼ਟੀ ਬਣੀ ਆ, ਮਤਲਬ ਜਿਹੜੇ ਇੱਥੇ ਗ੍ਰੰਥ ਕਹੇ ਜਾਂਦੇ ਨੇ ਰਾਮਾਇਣ ਤੇ ਮਹਾਭਾਰਤ, ਉਹ ਰਾਮਾਇਣ ਤੇ ਮਹਾਭਾਰਤ ਲਿਖਣ ਵਾਲਿਆਂ ਨੇ ਵੀ ਉਵੇਂ ਲਿਖੇ ਆ ਜਿਨ੍ਹਾਂ ਨੇ ਪਹਿਲਾਂ ਹੀ ਮਿਥ ਲਿਆ ਸੀ ਕਿ ਕਿਹਨੂੰ ਚੰਗਾ ਕਹਿਣਾ
ਤੇ ਕਿਹਨੂੰ ਮਾੜਾ ਕਹਿਣਾ। ਮਤਲਬ ਕਿ ਲਿਖਾਰੀ ਜਿਹੜਾ ਹੁੰਦਾ ਕਿਸੇ ਵੀ ਗ੍ਰੰਥ ਦਾ, ਕਿਸੇ ਕਿਤਾਬ ਦਾ, ਚਾਹੇ ਕੋਈ ਫਿਲਮ ਦੀ ਕਹਾਣੀ ਲਿਖਦਾ ਜਾਂ ਕੋਈ ਕਵਿਤਾ ਲਿਖਦਾ, ਉਹਨੇ ਪਹਿਲਾਂ ਮਿਥਿਆ ਹੁੰਦਾ ਕਿ ਨਾਇਕ ਕਿਹਨੂੰ ਬਣਾਉਣਾ, ਖਲਨਾਇਕ ਕਿਹਨੂੰ ਬਣਾਉਣਾ। ਤੋ ਜਿੰਨੇ ਵੀ ਦੁਨੀਆ ਦੇ ਵਿੱਚ ਗ੍ਰੰਥ ਨੇ ਜਾਂ ਕਿਤਾਬਾਂ ਨੇ, ਇਹਨਾਂ ਸਾਰਿਆਂ ਦਾ ਕਿਸੇ ਵੇਲੇ ਜਿਹਨੂੰ ਅਕਲ ਘੱਟ ਵਾ, ਹੋ ਸਕਦਾ ਉਹ ਅੱਜ ਵੀ ਸੋਚਦਾ ਹੋਵੇ ਵੀ ਇਹ ਜੀ ਨਿਰਪੱਖ ਕੋਈ ਚੀਜ਼ ਨਹੀਂ ਹੁੰਦੀ। ਜਿਹੜਾ ਲਿਖਾਰੀ ਆ ਉਹ ਕਿਸੇ ਏਜੰਡੇ ਤਹਿਤ ਚੀਜ਼ਾਂ ਲਿਖ ਰਿਹਾ ਹੁੰਦਾ। ਹੁਣ ਜਿਹੜਾ ਅੱਜ ਦਾ ਦੌਰ ਆ, 1947 ਤੋਂ ਬਾਅਦ ਇੰਡੀਆ ਨੇ ਸਿੱਖਾਂ ਨੂੰ ਧੱਕ ਕੇ ਉੱਥੇ ਲੈ ਆ ਕੇ ਖੜਾ ਕਰ ਦਿੱਤਾ ਹੈ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਖਾਲਿਸਤਾਨ ਦੇ ਨਾਂ ਤੇ, ਖਾਲਿਸਤਾਨ ਦੀ ਆਜ਼ਾਦੀ ਲਈ ਇੱਕ ਖਾੜਕੂ ਲਹਿਰ ਚੱਲੀ, ਜਿਹਦੇ ਬਹਾਨੇ ਭਾਰਤ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਬਹੁਤ ਵੱਡੇ ਪੱਧਰ ਦੇ ਉੱਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ। ਇਸ ਕਤਲੇਆਮ ਦੀ ਜਿਹੜੀ ਜ਼ਿੰਮੇਵਾਰੀ ਜਾਂ ਜਿਹਦੇ ਸਿਰ ਤੇ ਸਿਹਰਾ ਬੰਨਿਆ ਸਟੇਟ ਨੇ, ਹਾਲਾਂਕਿ ਉਹਦੇ ਪਿੱਛੇ ਇੱਕ ਬਹੁਤ ਵੱਡਾ ਸਿਸਟਮ ਸੀ। OP ਸ਼ਰਮਾ ਤੇ ਹੋਰ ਬਹੁਤ ਸਾਰੇ ਅਫਸਰ ਨੇ ਜਿਹੜੇ ਗੈਰ ਸਿੱਖ ਨੇ, ਜਿਹੜੇ ਇੱਕ ਕਾਤਲ ਮਸ਼ੀਨ ਨੂੰ ਪਿੱਛੇ ਰਹਿ ਕੇ ਚਲਾ ਰਹੇ ਸੀ। ਉਹਨਾਂ ਦਾ ਕਿਸੇ ਨੂੰ ਨਾਂ ਹੀ ਨਹੀਂ ਪਤਾ। ਹੁਣ KPS ਗਿੱਲ ਜਿਹੜਾ ਸੀ, ਉਹ ਲੁਧਿਆਣੇ ਸ਼ਹਿਰ ਦੇ ਬਿਲਕੁਲ ਨਾਲ ਗਿੱਲ ਪਿੰਡ ਵਾ, ਜਿਹੜਾ ਗਿੱਲ ਆਉਂਦਾ ਆਲਮਗੀਰ ਸਾਹਿਬ ਦੇ ਨਾਲ ਗਿੱਲ ਉਰਲੇ ਪਾਸੇ। ਇਹ ਗਿੱਲ ਪਿੰਡ ਦਾ ਇੱਕ ਉਹ ਬੰਦਾ ਜਿਹੜਾ ਅਸਾਮ ਕੇਡਰ ਦੇ ਵਿੱਚ ਪੁਲਿਸ 'ਚ ਨੌਕਰੀ ਕਰਦਾ ਸੀ। ਜਦੋਂ ਇਹਦੀ ਪੰਜਾਬ 'ਚ ਪੋਸਟਿੰਗ ਕੀਤੀ ਗਈ ਤਾਂ ਇਹ ਮੀਟਿੰਗਾਂ ਦੇ ਵਿੱਚ ਪੂਰਾ ਬੁੜਕ ਕੇ ਰਿਬੈਰੋ ਦੀ ਹਾਜ਼ਰੀ 'ਚ, ਜੇ ਕਿਸੇ ਨੇ ਬੁਲਟ ਫਾਰ ਬੁਲਟ ਕਿਤਾਬ ਆ ਜਿਹੜੀ ਰਿਬੈਰੋ ਦੀ, ਉਹ ਪੜ੍ਹੀ ਹੋਵੇ, ਉਹਦੇ 'ਚੋਂ ਮੋਟੇ ਤੌਰ ਤੇ ਉਹ ਕਹਿੰਦਾ ਵੀ ਮੈਂ ਤਾਂ ਬੜਾ ਹੈਰਾਨ ਸੀਗਾ ਰਿਬੈਰੋ ਲਿਖਦਾ ਕਿ ਬਾਰ-ਬਾਰ ਉਹ ਕਹਿੰਦਾ ਸੀ ਇਹ ਜੱਟਾਂ ਦੀ ਲੜਾਈ ਆ ਜੀ, ਇਹ ਜਿਹੜੇ ਮੁੰਡੇ ਉੱਠੇ ਆ ਇਹ ਜੱਟਾਂ, ਮੈਨੂੰ ਮੈਂ ਕਰ ਸਕਦਾ ਕਾਬੂ। ਇਸ ਤਰੀਕੇ ਨਾਲ ਕਹਿ ਕੇ ਉਹਨੇ ਸਟੇਟ ਨੂੰ, ਗਿੱਲ ਨੇ ਆਪਣੇ ਆਪ ਨੂੰ ਪੇਸ਼ ਕੀਤਾ ਕਿ ਮੇਰੇ ਹਵਾਲੇ ਕਰੋ। ਰਿਬੈਰੋ ਨੂੰ ਗਿੱਲ ਕਹਿ ਰਿਹਾ ਸੀ ਕਿ ਰਿਬੈਰੋ ਦੀ ਹਾਜ਼ਰੀ 'ਚ, ਕਿਉਂਕਿ ਰਿਬੈਰੋ ਦੈਟ ਟਾਈਮ DGP ਸੀ, ਉਦੋਂ ਇਹ CRP ਦਾ ਅਫਸਰ ਸੀਗਾ KPS ਗਿੱਲ। ਤੋਂ KPS ਗਿੱਲ ਮੀਟਿੰਗਾਂ ਦੇ ਵਿੱਚ ਅਕਸਰ ਹੀ ਉੱਥੇ ਇਹ ਆਪਣਾ ਆਪ ਨੂੰ ਜਣਾਉਂਦਾ ਸੀ ਕਿ ਥੋਤੋਂ ਕਿੱਥੇ ਲੋਟ ਆਉਣਾ ਕੰਮ। ਹਾਲਾਂਕਿ ਜਿਹੜਾ ਰਿਬੈਰੋ ਆ ਉਹਦੇ ਬਾਰੇ ਸਾਡੇ ਬਹੁਤ ਘੱਟ ਲੋਕਾਂ ਨੂੰ ਪਤਾ। ਜਿਹੜੀ ਇੱਕ ਫਿਲਮ ਬਣੀ ਸੀ ਕੰਪਨੀ ਫਿਲਮ ਬੰਬੇ ਦੇ ਅੰਡਰਵਰਲਡ ਤੇ ਹੈ ਨਾ ਜੀ। ਉਹ ਬੰਬੇ ਦੇ ਅੰਡਰਵਰਲਡ ਨੂੰ ਟੈਕਲ ਕਰਨ ਵਿੱਚ ਜਿਸ ਅਫਸਰ ਨੇ ਉੱਥੇ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਵੀ ਕਾਮਯਾਬੀ ਹਾਸਲ ਕੀਤੀ, ਪੁਲਿਸ ਦੇ ਨਜ਼ਰੀਏ ਤੋਂ ਕਾਮਯਾਬੀ ਆ ਉਹ ਰਿਬੈਰੋ ਆ ਜੀ। ਜਿਹੜਾ ਰਿਬੈਰੋ ਆ ਉਹਨੇ ਬੰਬੇ ਦੇ ਅੰਡਰਵਰਲਡ ਨੂੰ ਬੜੇ ਚੰਗੇ ਤਰੀਕੇ ਨਾਲ ਹੈਂਡਲ ਕੀਤਾ ਸੀ ਤੇ ਉਹ ਇਸੇ ਕਰਕੇ ਪੰਜਾਬ ਲਿਆਂਦਾ ਗਿਆ ਸੀ। ਤੇ ਉਹਨੂੰ ਲੱਗਿਆ ਵੀ ਹੋਣਾ ਪਹਿਲੇ ਦਿਨਾਂ 'ਚ ਐਡੀ ਕਿੱਡੀ ਕੁ ਗੱਲ ਆ, ਜਿਵੇਂ ਬੰਬੇ 'ਚ ਅਸੀਂ ਬੰਦੂਕਾਂ ਵਾਲੇ ਰਫਲਾਂ ਵਾਲੇ ਬੰਦੇ ਸੀ, ਅਸੀਂ ਉਹ ਇੱਥੇ ਕਰ ਲਾਂਗੇ। ਪਰ ਇੱਥੇ ਇੱਕ ਕੌਜ਼ ਨਾਲ, ਇੱਕ ਕੌਮ ਦਾ ਦਰਦ ਲੈ ਕੇ ਨਿਕਲੇ ਹੋਏ ਉਹ ਬੰਦੇ ਸੀ। ਜੇ ਇੱਕ ਨੂੰ ਉਹ ਸ਼ਹੀਦ ਹੋ ਜਾਂਦਾ ਸੀ ਤਾਂ 3 ਹੋਰ ਭਗੌੜੇ ਹੋ ਜਾਂਦੇ ਸੀ। ਤਾਂ ਇੱਥੇ ਉਹ ਬੜੀ ਜਲਦੀ ਸਮਝ ਗਿਆ ਸੀ ਕਿ ਇਹ ਉਹ ਬੰਬੇ ਵਾਲਾ ਕੰਮ ਨਹੀਂ ਹੈਗਾ। ਉਹ ਇੱਥੇ ਫਿਰ ਜਿਹੜਾ ਸੀਗਾ, ਜਦੋਂ ਪੁਲਿਸ ਬੜੀ ਕਸੂਤੀ ਫਸੀ ਹੋਈ ਸੀ, ਕਦੇ KPS ਗਿੱਲ ਮਾਫ ਕਰਨਾ DGP ਰਿਬੈਰੋ ਕਿਹਾ ਕਰੇ ਜੀ ਇਹ 300 ਨੇ, ਤੇ ਉਹਨੂੰ ਲੱਗਦਾ ਸੀ ਜਦੋਂ 300 ਦੇ ਵਿੱਚੋਂ 50 ਮਰ ਗਏ ਤਾਂ 250 ਰਹਿਣੇ ਚਾਹੀਦੇ ਆ। ਪਰ ਉਹ ਅਗਲੇ ਮਹੀਨੇ ਹੁੰਦਾ ਸੀ ਵੀ 100 ਬੰਦਾ ਹੋਰ ਭਰਤੀ ਹੋ ਗਿਆ। ਤਾਂ ਗਿਣਤੀ ਖਾੜਕੂਆਂ ਦੀ ਲਗਾਤਾਰ ਵੱਧ ਰਹੀ ਆ। ਹਾਲਾਤ ਜਿਹੜੇ ਆ ਉਹ ਸਟੇਟ ਦੇ ਹੱਥੋਂ ਬੇਕਾਬੂ ਹੋ ਰਹੇ ਨੇ। ਉਹਨਾਂ ਦਿਨਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ KPS ਗਿੱਲ ਬੁੜਕਦਾ ਹੁੰਦਾ ਸੀ ਕਿ ਤੇ ਤੋਂ ਨਹੀਂ ਕੰਮ ਲੁਟਾਉਣਾ, ਜੱਟਾਂ ਦਾ ਮੁੰਡਾ, ਮੈਂ ਮੇਰੇ ਹਵਾਲੇ ਕਰ। ਉਹ ਇਸ ਗੱਲ ਦੇ ਵਿੱਚ ਸਟੇਟ ਨੂੰ ਜਦੋਂ ਇੱਕ ਮੌਕੇ ਲੋੜ ਮਹਿਸੂਸ ਹੋਈ, ਉਹਨਾਂ ਨੇ KPS ਗਿੱਲ ਦੇ ਪਾਤੇ ਹਾਰ ਵਿੱਚ ਚੱਕਦੇ ਫੱਟੇ। ਉਹਨੇ ਕਿਹਾ ਮੈਂ ਆਪਦੀ ਮਰਜ਼ੀ ਦੀ ਟੀਮ ਜਿਹੜੀ ਆ, ਤੋਂ ਜਿਹੜਾ DGP ਬਿਰਕ ਬਣਿਆ ਬਾਅਦ ਚ ਪੰਜਾਬ ਚ DGP, ਇਹ ਉਹਨੇ ਮਹਾਰਾਸ਼ਟਰ ਕਾਡਰ ਤੋਂ ਲਿਆਂਦਾ। ਤੇ ਇਵੇਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਚੁਣ ਕੇ ਅਫਸਰ ਲਿਆਂਦੇ, ਚਾਹੇ ਕੋਈ ਛੋਟੇ ਰੈਂਕ ਦਾ ਚਾਹੇ ਕੋਈ ਵੱਡੇ ਰੈਂਕ ਦਾ। ਜਿਹੜਾ ਬੁੱਚੜ ਪੁਣੇ ਲਈ KPS ਗਿੱਲ ਦੇ ਜ਼ੁਲਮਾਂ ਤੇ ਮਤਲਬ ਬੇਕਿਰਕੀ ਨਾਲ, ਬੇਰਹਿਮੀ ਨਾਲ ਜ਼ੁਲਮ ਕਰ ਸਕਦਾ, ਉਹ ਠੀਕ ਆ, ਉਸ ਮਸ਼ੀਨ ਦਾ ਹਿੱਸਾ ਬਣ ਸਕਦਾ। ਕੱਲਾ KPS ਗਿੱਲ ਨੇ ਨਹੀਂ ਕੀਤਾ, ਸਗੋਂ ਚੁਣ ਕੇ ਹੋਰ ਅਫਸਰ ਲੈਂਦੇ। ਇੱਕ ਮਸ਼ੀਨ ਸੀ ਪੂਰੀ, ਬਹੁਤ ਜ਼ਿਆਦਾ ਬੰਦੇ ਸੀ ਉਹਦੇ ਚ। ਅਗਲਾ ਪੁਆਇੰਟ ਇਹ ਸੀ ਨਾ ਜੀ ਕਿ ਗਿੱਲ ਨੇ ਬੰਦਿਆਂ ਦੀ ਇੱਕ ਟੀਮ ਚੁਣ ਲਈ। ਹਰੇਕ ਅਫਸਰ ਨੇ, ਹਰੇਕ SSP ਨੇ ਇੱਕ ਕਿਲਰ ਸਕੁਐਡ ਬਣਾ ਲਿਆ ਆਪਦੇ ਹਿੱਟ ਦਸਤੇ ਵੀ ਉਹ ਬੰਦੇ ਮਾਰੋ ਤੇ ਕੋਈ। ਤੇ ਕਿਉਂਕਿ ਜਦੋਂ ਮੀਟਿੰਗ ਹੁੰਦੀ ਸੀ ਉੱਥੇ KPS ਗਿੱਲ ਦੇ ਸਾਹਮਣੇ ਉਹਨਾਂ ਨੂੰ ਗਿਣਨੇ ਪੈਂਦੇ ਸੀ। ਹਰੇਕ ਅਫਸਰ ਕਹਿੰਦਾ ਸੀਗਾ ਮੈਂ 20 ਬੰਦੇ ਮੇਰੇ ਇੱਕ ਹਫ਼ਤੇ 'ਚ 20 ਬੰਦੇ ਮਰੇ, ਦੂਜਾ ਕਹਿੰਦਾ 30 40, ਜਿਹਨੇ ਸਭ ਤੋਂ ਵੱਧ ਬੰਦੇ ਮਾਰੇ ਉਹ ਕੌਣ ਨੇ, ਬੇਦੋਸ਼ੀ ਆ ਦੋਸ਼ੀ ਆ, ਕੋਈ ਮਤਲਬ ਨਹੀਂ। ਹਾਲਾਂਕਿ ਇੰਡੀਆ ਦਾ ਲਾ ਸਿਸਟਮ ਕਹਿੰਦਾ ਹੈਗਾ ਕਿ ਜਿਹੜੇ ਵੀ ਮੁਜਰਮ ਨੇ ਉਹਨਾਂ ਨੂੰ ਫੜ ਕੇ ਅਦਾਲਤ ਵਿੱਚ ਲਿਆ ਕੇ ਉਹਨਾਂ ਨੂੰ ਸਜ਼ਾ ਕਰਾਉਣ ਦਾ ਕੰਮ ਆ ਪੁਲਿਸ ਦਾ।
ਪਰ ਇੱਥੇ ਤਾਂ ਪੁਲਿਸ ਕਹਿੰਦੀ ਸੀਗੀ ਜਿਹੜਾ ਮਾਰਿਆ ਅਸੀਂ ਇਹ ਉਹਦੇ ਨਾਲ ਕੋਈ ਕਹਾਣੀ ਸੁਣਾ ਦੇਣੀ ਕਿ ਆਹ ਮੁਕਾਬਲਾ ਹੋਇਆ ਜਾਂ ਉਹ ਛਡਾਉਣ ਆ ਗਏ ਸੀ, ਬਲ ਬੰਦੇ ਮਾਰਨੇ। ਉਹ ਬੰਦੇ ਮਾਰਨ ਦਾ ਇਹ ਜਿਹੜਾ ਧੰਦਾ ਸੀ ਗਿੱਲ ਨੇ ਕੀਤਾ, ਉਹਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਸਿੱਖਾਂ ਦਾ ਘਾਣ ਹੋਇਆ, ਹਿਊਮਨ ਰਾਈਟਸ ਵਾਇਲੇਸ਼ਨ ਹੋਈ। ਬਾਅਦ ਵਿੱਚ ਡਿਪਟੀ ਮਤਲਬ ਜਦੋਂ ਇਲੈਕਸ਼ਨਾਂ ਹੋਈਆਂ ਸੀਐਮ ਬਣ ਗਿਆ ਬੇਅੰਤ ਸਿੰਘ, ਫਿਰ ਉਹਦੀ ਜ਼ਿੰਮੇਵਾਰੀ ਬੇਅੰਤ ਸਿੰਘ ਦੇ ਸਿਰ ਤੇ ਪੈਣੀ ਸੀ। ਸੋ ਗਿੱਲ ਤੇ ਬੇਅੰਤ ਦੀ ਕਮਾਂਡ ਹੇਠ ਜੋ ਕੁਝ ਹੋਇਆ ਉਹ ਸਾਡੇ ਪੰਜਾਬ ਦੇ ਨਜ਼ਰੀਏ ਤੋਂ ਹੀ ਨਹੀਂ, ਦੁਨੀਆ ਭਰ ਦੇ ਵਿੱਚ ਉਹ ਹਿਊਮਨ ਰਾਈਟਸ ਵਾਇਲੇਸ਼ਨ ਦਾ ਇੱਕ ਕੇਸ ਹੈ। ਪਰ ਇੰਡੀਆ ਦੇ ਨਜ਼ਰੀਏ ਤੋਂ, ਜਾਂ ਜਿਵੇਂ KPS ਗਿੱਲ ਕਹਿੰਦਾ ਹੁੰਦਾ ਸੀ ਵੀ ਇਹ ਕੋਈ ਬਾਕੀ ਗੱਲ ਨਹੀਂ ਸੀਗੀ, ਇਹ ਤਾਂ ਸਿੱਖਾਂ ਦੇ ਕੁਝ ਮੁੰਡੇ ਸੀ ਜਿਨ੍ਹਾਂ ਦਾ ਦਿਮਾਗ ਖਰਾਬ ਹੋਇਆ ਸੀ ਤੇ ਮੈਂ ਮਾਰਤੇ। ਪਰ ਜਦੋਂ ਅਣਪਛਾਤੀਆਂ ਲਾਵਾਰਸ ਲਾਸ਼ਾਂ ਦਾ 25,000 ਲਾਸ਼ਾਂ ਦਾ ਭਾਈ ਖਾਲੜੇ ਵੱਲੋਂ ਕੇਸ ਆ ਗਿਆ, ਜਾਂ ਹੋਰ ਪੰਜਾਬ ਦੇ ਵਿੱਚ ਜ਼ੁਲਮ ਦੀ ਦਾਸਤਾਨ ਨੰਗੀ ਹੋਈ, ਬਹੁਤ ਸਾਰੇ ਪੁਲਿਸ ਵਾਲੇ ਮਾਰੇ ਗਏ। ਘੱਟੋ ਘੱਟ 500-700 ਇਹੋ ਜਿਹਾ ਪੁਲਿਸ ਮੁਲਾਜ਼ਮ ਹੈ ਜਿਹੜਾ ਇਹਨਾਂ ਨੇ ਖਾੜਕੂ ਲਹਿਰ ਦੇ ਉਹਦੇ ਦੌਰ ਵਿੱਚ ਮਾਰ ਕੇ ਉਹਨੂੰ ਕਈ ਕਹਾਣੀ ਜੋੜਤੀ ਉਹਦੇ ਨਾਲ। ਪੁਲਿਸ ਵਾਲਿਆਂ ਨੂੰ ਕਿਉਂ ਟਾਰਗੇਟ ਕੀਤਾ? ਹਾਂ, ਬੜੀ ਲੰਬੀ ਚੌੜੀ ਲਿਸਟ ਹੈ। ਉਹਨਾਂ ਨੂੰ ਟਾਰਗੇਟ ਕਿਉਂ ਕੀਤਾ ਜਾਂਦਾ? ਜਿਹੜੇ ਅਫਸਰ ਦੇਖੋ, ਲੋੜ ਇੱਕ ਤਾਂ ਇਹ ਲੋੜ ਹੁੰਦੀ ਆ ਵੀ ਜਦੋਂ ਮੀਡੀਆ ਬਾਰ-ਬਾਰ ਘੇਰਦਾ ਸੀ ਕਿ ਤੁਸੀਂ ਤਾਂ 10 ਖਾੜਕੂ ਮਾਰਦੇ, ਉੱਤੇ ਪੁਲਿਸ ਵਾਲਾ ਇੱਕ ਵੀ ਨਹੀਂ ਮਰਿਆ, ਕਈ ਤਾਂ ਇਸ ਤਰੀਕੇ ਨਾਲ ਕਾਊਂਟਰ ਫਾਇਰਿੰਗ, ਹਾਂ ਵੀ ਉਹ ਚ ਕ੍ਰਾਸ ਫਾਇਰਿੰਗ ਚ ਮਾਰ ਦੋ ਇੱਕ ਅੱਧਾ। ਦੂਜਾ ਸੀਗਾ ਬਈ ਇੱਕ ਉਹਨਾਂ ਅਫਸਰਾਂ ਦੀ, ਉਹਨਾਂ ਪੁਲਿਸ ਮੁਲਾਜ਼ਮਾਂ ਦੀ ਲਿਸਟ ਬਣਾਈ ਗਈ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਸੀ, ਜਿਹੜੇ ਨਹੀਂ ਸੀ ਚਾਹੁੰਦੇ ਕਿ ਅਸੀਂ ਆਪਦੀ ਖਾਕੀ ਵਰਦੀ ਦਾ ਨਜਾਇਜ਼ ਲਾਭ ਲਈਏ, ਕਿਉਂਕਿ ਨਜਾਇਜ਼ ਲਾਭ ਇਹ ਸੀ ਵੀ ਜਿੰਨੇ ਬੰਦੇ ਮਾਰੋਗੇ ਤਰੱਕੀਆਂ ਮਿਲਣਗੀਆਂ ਤੇ ਉਹਦੇ ਮਿਲਣਗੇ, ਇਨਾਮ ਮਿਲਣਗੇ। ਉਹ ਜਿਹੜੇ ਇਨਾਮ ਤਰੱਕੀ ਦੇ ਲਾਲਚ ਵਿੱਚ ਨਹੀਂ ਫਸੇ, ਉਹਨਾਂ ਨੂੰ ਇਹ ਦੇਖ ਕੇ ਵੀ ਇਹ ਸਾਡੇ ਵਾਂਗੂ ਖਾੜਕੂਆਂ ਦੇ ਘਰਾਂ ਦੇ ਉੱਤੇ ਕਹਿਰ ਨਹੀਂ ਢਾਉਂਦੇ, ਇਹ ਉਹਨਾਂ ਨੂੰ ਨਹੀਂ ਮਾਰਦੇ, ਫਿਰ ਉਹਨਾਂ ਨੂੰ ਟਾਰਗੇਟ ਕਰੋ। ਤੋਂ ਬਹੁਤ ਸਾਰੇ ਪੁਲਿਸ ਵਾਲਿਆਂ ਨੂੰ ਕਤਲ ਕੀਤਾ ਗਿਆ। ਇੱਕ ਜਿਹੜੀ ਪੰਜਾਬ ਦੇ ਵਿੱਚ ਬੜੀ ਵੱਡੀ ਘਟਨਾ ਵਾਪਰੀ ਕਿ 1992 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਸ਼ਹੀਦ ਹੋ ਜਾਂਦੇ, ਲੁਧਿਆਣੇ ਹੋਏ ਸੀ। ਉਸ ਤੋਂ ਅਗਲੇ 15 ਦਿਨ ਪੰਜਾਬ ਭਰ ਦੇ ਵਿੱਚ ਮਾਝੇ 'ਚ ਤੇ ਮਾਲਵੇ 'ਚ ਖਾਸ ਤੌਰ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਕਤਲੇਆਮ ਹੋਇਆ ਸੀ। ਹਰ ਰੋਜ਼ ਖਬਰਾਂ ਆਉਂਦੀਆਂ ਸੀਗੀਆਂ ਕਿ ਇਸ ਪਿੰਡ 'ਚ ਇੰਨੇ ਪੁਲਿਸ ਵਾਲਿਆਂ ਦੇ ਘਰ ਸੀ, ਰਾਤ ਨੂੰ ਸਾਰੇ ਜੀ ਕੱਢੇ ਤੇ ਸਾਰੇ ਮਾਰਤੇ। ਹੁਣ ਇੱਕ ਪਾਸੇ ਤਾਂ ਇਹ ਖਬਰ ਆ ਕਿ ਭਾਈ ਸੁਖਦੇਵ ਸਿੰਘ ਬੱਬਰ ਦੇ ਸ਼ਹੀਦ ਹੋਣ ਤੋਂ ਬਾਅਦ ਸ਼ਾਇਦ ਲੋਕਾਂ ਨੂੰ ਲੱਗਣਾ ਹੀ ਆ ਕਿ ਬੱਬਰ ਖਾਲਸਾ ਦੇ ਸਿੰਘਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਕਤਲੇਆਮ ਕੀਤਾ। ਪਰ ਭਾਈ ਸੁਖਦੇਵ ਸਿੰਘ ਬੱਬਰ ਤੇ ਬੱਬਰ ਖਾਲਸਾ ਜਥੇਬੰਦੀ ਵੱਲੋਂ 2 ਓਪਨ ਲੈਟਰ ਲਿਖੇ ਗਏ ਸੀ ਪੁਲਿਸ ਮੁਲਾਜ਼ਮਾਂ ਦੇ ਨਾਂ, ਖੁੱਲਾ ਖਤ। ਉਹਦੇ 'ਚ ਇਹ ਕਿਹਾ ਗਿਆ ਸੀ ਕਿ ਨਾ ਅਸੀਂ ਤੁਹਾਨੂੰ ਮਾਰੀਏ, ਨਾ ਤੁਸੀਂ ਸਾਨੂੰ ਮਾਰੋ, ਇਹ ਲੜਾਈ ਪੁਲਿਸ ਨਾਲ ਥੋੜੀ ਆ, ਸਾਡੀ ਲੜਾਈ ਤਾਂ ਆਪਦੇ ਹੱਕਾਂ ਲਈ ਆ, ਇਨਸਾਫ ਲਈ ਆ, ਜ਼ੁਲਮ ਦੇ ਖਿਲਾਫ ਆ। ਤਾਂ ਤੁਸੀਂ ਵੀ ਸਾਡੇ ਵਰਗੇ ਆਮ ਸਧਾਰਨ ਘਰਾਂ ਦੇ ਸਿੱਖਾਂ ਦੇ ਮੁੰਡੇ ਪੁਲਿਸ 'ਚ ਭਰਤੀ ਹੋਏ। ਇਹ ਜਿਹੜੀ ਚਿੱਠੀ ਗਈ, ਦੋਨੇ ਚਿੱਠੀਆਂ ਜਿਹੜੀਆਂ ਬੱਬਰ ਖਾਲਸਾ ਵੱਲੋਂ ਭਾਈ ਸੁਖਦੇਵ ਸਿੰਘ ਬੱਬਰ ਵੱਲੋਂ ਗਈਆਂ, ਇਹਨਾਂ ਚਿੱਠੀਆਂ ਦਾ ਅਸਰ ਪੁਲਿਸ ਮੁਲਾਜ਼ਮਾਂ ਤੇ ਬਹੁਤ ਹੋਇਆ। ਇਹਨਾਂ ਗੱਲਾਂ ਕਰਕੇ KPS ਗਿੱਲ ਦੀ ਕਮਾਂਡ ਹੇਠ ਇੱਕ ਇਹ ਏਜੰਡਾ ਲਿਆਂਦਾ ਗਿਆ ਕਿ ਉਹ ਪੁਲਿਸੀਆਂ ਨੂੰ ਮਤਲਬ ਇਸ ਤਰ੍ਹਾਂ ਭੜਕਾ ਦਿੱਤਾ ਜਾਵੇ ਕਿ ਤੁਹਾਡੇ ਟੱਬਰਾਂ ਤੇ ਅਟੈਕ ਕਰ ਰਹੇ ਨੇ, ਤੁਸੀਂ ਬਣੇ ਰਹੋ ਬੀਬੇ। ਫਿਰ ਉਹਨਾਂ ਨੇ ਕਿੰਨਾ ਗੁੱਸੇ 'ਚ ਆ ਕੇ ਰਿਐਕਸ਼ਨ ਦੇ ਵਿੱਚ ਕੀਤਾ ਹੋਣਾ। ਮੈਂ ਤੁਹਾਨੂੰ ਦੱਸਾਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਹੈ, ਉਹਦੇ ਸਕੇ ਪਿਤਾ ਦਾ ਕਤਲ ਜਿਹੜਾ ਇਸੇ ਤਰੀਕੇ ਦਾ ਕਤਲ ਉਹਦੀ ਉਦੋਂ ਬੱਬਰ ਖਾਲਸਾ ਦੇ ਨਾਂ ਤੇ ਜ਼ਿੰਮੇਵਾਰੀ ਲੱਗੀ ਸੀ। ਤੇ ਇਹ ਗੱਲ ਕੱਲੀ ਇਹ ਨਹੀਂ ਹੈਗੀ ਕਿ ਇਹ 1-2 ਕਤਲ ਦੀ ਗੱਲ ਆ, ਬੜੀ ਲੰਬੀ ਚੌੜੀ ਲਿਸਟ ਵਾ। ਤੇ ਜਿਨ੍ਹਾਂ ਦੇ ਅੱਜ ਵੀ ਉਹਨਾਂ ਦੇ ਜਿਹੜੇ ਪੀੜਤ ਨੇ ਉਹ ਕਹਿੰਦੇ ਨੇ ਕਿ ਅਸੀਂ ਇਹ ਤਾਂ ਨਹੀਂ ਮੰਨ ਸਕਦੇ ਕਿ ਖਾੜਕੂ ਸਾਡੇ ਤੇ ਅਟੈਕ ਕਰਨਗੇ। ਜਿਹੜੇ ਪੁਲਿਸ ਵਾਲਿਆਂ ਦੇ ਪਰਿਵਾਰਾਂ ਨੂੰ ਟਾਰਗੇਟ ਕੀਤਾ ਗਿਆ, ਮਾਰਿਆ ਗਿਆ, ਤਾਂ ਨਾਮ ਉਹਨਾਂ ਨੂੰ ਬੱਬਰਾਂ ਦਾ ਜਾਂ ਖਾੜਕੂਆਂ ਦਾ ਦਿੱਤਾ ਗਿਆ। ਮਾਰਿਆ ਕਿੰਨੇ ਸੀਗਾ? ਲੈਟਰ ਪੈਡ ਹੀ ਸਿੱਟਣਾ ਨਾ, ਉਹ ਕੈਟ ਟਾਊਟ ਥੋੜੇ ਰੱਖੇ ਸੀਗੇ। ਆਲਮ ਸੈਨਾ ਕੀ ਸੀ, ਸੰਤੋਖੇ ਕੈਟ ਦੀ ਕਮਾਂਡ ਹੇਠ ਅੰਮ੍ਰਿਤਸਰ ਦੇ ਇਲਾਕੇ 'ਚ ਇਜ਼ਹਾਰ ਆਲਮ ਨੇ ਇੱਕ ਕਿਲਰ ਸਕੁਐਡ ਬਣਾਇਆ, ਜਿਹੜੇ ਖਾੜਕੂਆਂ ਦੇ ਭੇਸ ਵਿੱਚ ਵਾਰਦਾਤਾਂ ਕਰਦੇ ਰਹੇ। ਤੇ ਉਹਦੇ ਬਾਰੇ ਉਹਨਾਂ ਦਿਨਾਂ 'ਚ ਛਪਦਾ ਹੁੰਦਾ ਸੀ, ਉਹ ਜਿਉਂਦਾ ਸੀ, ਇੰਟਰਵਿਊਜ਼ ਦਿੰਦਾ ਸੀ ਬਕਾਇਦਾ। ਉਹ ਜਿਹੜਾ ਸੰਤੋਖਾ ਕਾਲਾ ਸੀ, ਸੰਤੋਖੇ ਕਾਲੇ ਵਰਗੇ ਹੀ ਪੰਜਾਬ ਦੇ ਹਰ ਖਿੱਤੇ ਵਿੱਚ ਇਹੋ ਜਿਹੇ ਕੈਟ ਟੋਲੇ ਸਰਗਰਮ ਸੀ, ਜਿਹੜੇ ਆਪਦੇ ਅਫਸਰ ਦੇ ਕਹਿਣ ਤੇ ਕੁਝ ਵੀ ਕਰ ਸਕਦੇ ਆ। ਉਹ ਬੰਬ ਧਮਾਕੇ ਵੀ ਕਰ ਸਕਦੇ ਆ, ਉਹ ਇਹੋ ਜਿਹੀਆਂ ਵਾਰਦਾਤਾਂ ਕਰ ਸਕਦੇ ਆ ਜਿਹਦੇ ਨਾਲ ਖਾੜਕੂਆਂ ਦੇ ਖਿਲਾਫ ਲੋਕਾਂ 'ਚ ਗੁੱਸਾ ਤੇ ਰੋਹ ਵਧੇ। ਖਾੜਕੂ ਤਾਂ ਕਦੇ ਨਹੀਂ ਚਾਹੂਗਾ ਨਾ ਕਿਉਂਕਿ ਇਹੋ ਜਿਹੀ ਵਾਰਦਾਤ ਕੀਤੀ ਜਾਵੇ ਜਿਹਦੇ ਨਾਲ ਲੋਕ ਸਾਡੇ ਖਿਲਾਫ ਹੋ ਜਾਣ।
ਜਿਹੜਾ ਜਿਵੇਂ ਇੱਕ ਜੰਗਲ ਆ, ਇੱਕ ਜੰਗਲ ਲੁਕਾਉਂਦਾ ਕਿਸੇ ਨੂੰ, ਤਾਂ ਜੰਗਲ ਕੋਈ ਵੱਢਦਾ, ਉਵੇਂ ਉਹਨਾਂ ਦਿਨਾਂ 'ਚ ਲੋਕਾਂ ਦਾ ਜੰਗਲ ਹੀ ਤਾਂ ਸੀ ਜਿਹੜਾ ਕਿਸੇ ਖਾੜਕੂ ਨੂੰ ਅੰਡਰਗਰਾਉਂਡ ਲਾਈਫ ਜਿਉਣ ਲਈ ਚਾਹੀਦਾ ਸੀ। ਤੇ ਜਿਵੇਂ ਪੂਰੇ ਸਮੁੰਦਰ ਨੂੰ ਮੱਛੀ ਦੇ ਖਿਲਾਫ ਕਰ ਦਿੱਤਾ ਜਾਵੇ, ਉਵੇਂ ਲੋਕਾਂ ਨੂੰ ਖਾੜਕੂਆਂ ਦੇ ਉਲਟ ਕਰਨ ਦੇ ਏਜੰਡੇ ਤਹਿਤ ਖਾੜਕੂਆਂ ਦੇ ਪਰਿਵਾਰ, ਔਰ ਇੱਥੇ ਜਿਹੜਾ ਪੁਲਿਸ ਵਾਲਿਆਂ ਦੇ ਪਰਿਵਾਰਾਂ ਦਾ ਕਤਲੇਆਮ ਹੋਇਆ, ਇਹਦੇ ਬਾਰੇ ਉਹਨਾਂ ਸਮਿਆਂ ਦੇ ਵਿੱਚ ਹਰ ਇੱਕ ਬੰਦਾ ਜਿਹਦੀ ਵੀ ਆਤਮਾ ਜਾਂ ਜਿਹੜਾ ਜਾਗਦਾ ਸਮਝਦਾ ਸੀ, ਉਹ ਕਹਿੰਦਾ ਸੀ ਇਹ ਖਾੜਕੂ ਨਹੀਂ ਇਹ ਕੰਮ ਕਰ ਸਕਦੇ। ਕਿਉਂ ਕਹਿੰਦੇ? ਕਿਉਂਕਿ ਖਾੜਕੂਆਂ ਨੇ ਤਾਂ ਕਦੇ ਵੀ ਨਹੀਂ ਇਸ ਤਰ੍ਹਾਂ, ਤੁਸੀਂ ਸੋਚੋ ਖਾਲਿਸਤਾਨ ਕਮਾਂਡੋ ਫੋਰਸ ਆ ਜਿਹੜੀ ਖਾੜਕੂਆਂ ਦੀ ਸਭ ਤੋਂ ਪਹਿਲੀ ਆਰਗੇਨਾਈਜੇਸ਼ਨ, ਉਹਦਾ ਮੁਖੀ ਕੌਣ ਸੀ? ਭਾਈ ਜਨਰਲ ਲਾਭ ਸਿੰਘ ਉਹਨੂੰ ਕਿਹਾ ਜਾਂਦਾ ਸੀ, ਭਾਈ ਸੁਖਦੇਵ ਸਿੰਘ ਜਿਹੜਾ ਕਿ ਪੰਜਾਬ ਪੁਲਿਸ ਚੋਂ ਸੀ, ਠੀਕ ਹੈ ਜੀ, ਭਾਈ ਬਲਵੰਤ ਸਿੰਘ ਰਾਜੋਆਣਾ ਪੰਜਾਬ ਪੁਲਿਸ 'ਚ, ਭਾਈ ਦਲਾਵਰ ਸਿੰਘ ਪੁਲਿਸ 'ਚ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਬਸ਼ੀਰ ਮੁਹੰਮਦ ਜਿਹੜਾ ਭਾਈ ਲਛਮਣ ਸਿੰਘ ਬੱਬਰ ਦੇ ਰੂਪ ਦੇ ਵਿੱਚ ਕਲਕੱਤੇ ਜਾ ਕੇ ਉਹ ਸ਼ਹੀਦ ਹੋਇਆ। ਇਵੇਂ ਹੀ ਜਿਹੜਾ ਦਿਲਬਾਗ ਸਿੰਘ ਉਹ ਪੁਲਿਸ 'ਚ ਸੀ, ਜਿਹੜਾ ਸੂਰੀ PAP ਫਲੋਰ ਦੇ ਵਿੱਚ ਬੰਬ ਧਮਾਕੇ 'ਚ ਮਾਰਿਆ, ਉਹ 'ਚ ਦਿਲਬਾਗ ਸਿੰਘ ਨਾਂ ਦੇ ਪੁਲਿਸ, ਔਰ ਜਿਹੜਾ ਗੋਬਿੰਦ ਰਾਮ ਨੂੰ ਕੀਤਾ ਉਦੋਂ ਵੀ ਪੁਲਿਸ। ਜਿੰਨੀਆਂ ਵੱਡੀਆਂ ਵਾਰਦਾਤਾਂ ਨੇ, ਚਾਹੇ ਆਪਾਂ ਗੋਬਿੰਦ ਰਾਮ ਵਾਲੀ ਆ, ਚਾਹੇ ਸੂਰੀ ਵਾਲੀ ਆ, ਤੇ ਚਾਹੇ ਇੰਦਰਾ ਕਾਂਡ ਆ, ਇਹੋ ਜਿਹੀਆਂ ਘੱਟੋ ਘੱਟ 70-80 ਮੇਨ ਵਾਰਦਾਤਾਂ ਮੈਂ ਇੱਕ ਦਿਨ ਲਿਸਟ ਬਣਾ ਰਿਹਾ ਸੀਗਾ, ਇਹ ਉਹ ਨੇ ਜਿਹਦੇ ਵਿੱਚ ਪੁਲਿਸ ਦੀ ਸਹਿਮਤੀ ਤੇ ਸਰਗਰਮੀ ਤੋਂ ਬਿਨਾਂ, ਹਮਾਇਤ ਤੋਂ ਬਿਨਾਂ ਉਹ ਵਾਰਦਾਤ ਹੋ ਹੀ ਨਹੀਂ ਸੀ ਸਕਦੀ। ਇਹ ਵਾਰਦਾਤਾਂ ਪੁਲਿਸ ਵਾਲੇ ਕਰਾਉਣ, ਪੁਲਿਸ ਦੀ ਮਰਜ਼ੀ ਨਾਲ ਹੁੰਦਾ। ਔਰ ਜਿਹੜਾ 1981, 82, 83 3 ਸਾਲ ਨੇ, ਉਦੋਂ ਬੱਬਰ ਖਾਲਸਾ ਨਾਂ ਦੀ ਜਥੇਬੰਦੀ ਜ਼ਿਆਦਾ ਐਕਟਿਵ ਸੀ। ਦੇਹੜੂ ਕਾਂਡ ਜਦੋਂ ਵਾਪਰਦਾ, ਉਹਨਾਂ ਦਿਨਾਂ ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਿਆਦਾ ਇਨਵੋਲਵ ਰਹੇ ਨੇ। ਸਰਦਾਰ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਅੰਗ ਰੱਖਿਆ ਜਾਂ ਬਾਡੀਗਾਰਡ ਸੀਗੇ, ਭਾਈ ਅਮਰਜੀਤ ਸਿੰਘ ਖੇਮਕਰਨ, ਹੌਲਦਾਰ ਗੁਰਨਾਮ ਸਿੰਘ ਭੂਰੇ ਕੋਨੇ ਵਾਲਾ, ਤੇ ਜਿਹੜਾ ਬਾਅਦ ਚ ਬਾਬੂ ਮਿਲਵੇਕਾ ਚਾਓ ਵਾਲਾ ਉਹ ਚੱਲਿਆ ਸੇਵਾ ਸਿੰਘ ਤਰਮਾਲੇ ਵਾਲਾ, ਠੀਕ ਆ ਜੀ, ਤੇ ਗੁਰਦੀਪ ਸਿੰਘ ਢੁੱਡੀ ਜਿਉਂਦਾ ਹਜੇ ਮਾਨਦਲ ਦਾ, ਮੇਰੇ ਖਿਆਲ ਚ ਉੱਥੋਂ ਦਾ ਫਰੀਦਕੋਟ ਵੱਲ ਦਾ ਇੰਚਾਰਜ ਆ। ਤਾਂ ਇਹ ਸਾਰੇ ਬੰਦੇ ਜਿਹੜੇ ਸੀ ਇਹ ਪੁਲਿਸ ਮੁਲਾਜ਼ਮ ਸੀ। ਇਹ ਪੁਲਿਸ ਮੁਲਾਜ਼ਮਾਂ ਨੇ ਇਸ ਲਹਿਰ ਦੇ ਵਿੱਚ ਇੱਕ ਚੰਗੀ ਸਾਰਥਕ ਭੂਮਿਕਾ ਨਿਭਾਈ। ਜਦੋਂ KPS ਗਿੱਲ ਆਇਆ, ਉਹਨਾਂ ਦਿਨਾਂ ਦੇ ਵਿੱਚ ਇਹ ਚਰਚਾ ਛਿੜੀ, ਅਜੀਤ ਦੇ ਫਰੰਟ ਪੇਜ ਦੀ ਖਬਰ ਮੈਂ ਰੱਖੀ ਹੋਈ ਆ, ਉੱਥੇ ਉਹਨੇ ਕਿਹਾ ਕਿ ਵੀ ਜਿਵੇਂ ਕਈ ਦਾ ਤਾਂ ਪਤਾ ਲੱਗ ਗਿਆ ਸਾਨੂੰ ਕਿ ਪੁਲਿਸ ਦੇ ਵਿੱਚ ਬੜੀ ਵੱਡੀ ਹਮਦਰਦੀ ਆ ਸਿੱਖ ਸਟਰਗਲ ਪ੍ਰਤੀ, ਪਰ ਅਸੀਂ ਇਹਦੀ ਕੋਈ ਅਜੇ ਸਕਰੀਨਿੰਗ ਨਹੀਂ ਕਰਾਂਗੇ। ਉਹਨੇ ਸਕਰੀਨਿੰਗ ਕਰਨ ਦੀ ਬਜਾਏ ਅੰਦਰ ਖਾਤੇ ਸਕਰੀਨਿੰਗ ਕਰਾ ਕੇ ਇੱਕ ਲਿਸਟ ਬਣਾ ਲਈ ਤੇ ਉਹ ਬੰਦਿਆਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਲਹਿਰ ਦੇ ਖਿਲਾਫ ਖੜੇ ਕਰ ਲਏ। ਜੀ ਕਮਾਨ ਸਾਹਿਬ, ਇੱਕ ਜਿਹੜੀ ਗੱਲ ਹੈ ਸੋਸ਼ਲ ਮੀਡੀਆ ਤੇ ਜਾਂ ਆਮ ਕਰਕੇ ਪ੍ਰਚਾਰੀ ਜਾਂਦੀ ਹੈ, ਤਾਂ ਇਸ ਗੱਲ ਨੂੰ ਲੈ ਕੇ ਤੁਸੀਂ ਵੀ ਖੜਕੂ ਸਫਾਵਾਂ ਦੇ ਵਿੱਚ ਰਹੇ ਹੋ, ਜਾਣਕਾਰੀ ਰੱਖਦੇ ਹੋ, ਤਾਂ ਇਹ ਕਿਹਾ ਜਾਂਦਾ ਕਿ ਜਿਹੜੇ KPS ਗਿੱਲ ਸੀ ਉਹ DGP ਉਸ ਵਕਤ ਹੋਣ ਦੇ ਨਾਤੇ ਜਿਹੜਾ ਸੀ ਦਮਦਮੀ ਟਕਸਾਲ ਦੇ ਮਹਿਤਾ ਚੌਂਕ ਦੇ ਵਿੱਚ ਉਸ ਵੇਲੇ ਟਕਸਾਲ ਮੁਖੀ ਕੋਲ ਆਇਆ ਸੀਗਾ, ਕਿ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਮੰਨਦੇ ਹੋ? ਆਪਾਂ ਮੇਰੇ ਘਰ 'ਚ ਇੱਥੇ ਬੈਠੇ ਆ, ਇੱਥੇ ਅੰਮ੍ਰਿਤਸਰ ਦਾ SSP ਆ ਬੜੇ, ਤੇ ਜੇ ਕੋਈ ਬਾਅਦ ਚ ਕਵੇ ਵੀ ਘਮਾਣ ਦੇ ਘਰੇ ਤੁਸੀਂ ਕਹੋ ਮੈਂ ਮੀਡੀਆ ਦੇ ਤੌਰ ਤੇ ਹਾਜ਼ਰ ਸੀ, ਆਇਆ ਤਾਂ ਸੀ, ਪਰ ਉਹਦਾ ਆਉਣਾ ਮੈਂ ਰੋਕ ਸਕਦਾ ਉਹਨੂੰ? ਪੁਲਿਸ ਮੇਰੇ ਘਰੇ ਆ ਬੜੇ, ਜਿਵੇਂ ਦਰਬਾਰ ਸਾਹਿਬ ਦੇ ਵਿੱਚ ਵੈਦਿਆ ਦੀ ਕਮਾਂਡ ਹੇਠ ਫੌਜ ਆ ਬੜੀ, ਕੀ ਆਪਾਂ ਇਹ ਕਹੀਏ ਵੀ ਸੰਤ ਭਿੰਡਰਾਂ ਵਾਲਿਆਂ ਨੇ ਸੱਦੀ ਸੀ ਉੱਥੇ? ਉਹ ਨਾ, ਉਹਨੇ ਅਸਲ ਵਿੱਚ ਗੱਲ ਇਹ ਸਮਝੋ ਕਿ 1992 ਦੇ ਵਿੱਚ ਧੁੰਨ ਜਿਹੜਾ ਸੈਂਟਰ ਵਾ ਇੱਥੇ ਆਪਣੇ ਮੰਡ ਖੇਤਰ ਦੇ ਵਿੱਚ, ਉੱਥੇ ਪੁਲਿਸ ਵਾਲਿਆਂ ਦੀ ਟ੍ਰੇਨਿੰਗ ਦਾ ਇੱਕ ਬਹੁਤ ਵੱਡਾ ਇਹਨਾਂ ਨੇ ਉਹ ਕੈਂਪ ਜਿਹਾ ਲਾਇਆ ਸੀ, ਤੇ ਹਰ ਰੋਜ਼ ਅਫਸਰਾਂ ਨੂੰ ਜਾਂ ਜਿਹੜੇ ਉੱਥੇ ਬੋਲਣ ਆਉਂਦੇ ਸੀ, ਖੁਸ਼ਵੰਤ ਸਿੰਘ, ਕੁਲਦੀਪ ਨਈਅਰ ਤੇ ਹੋਰ ਇਹੋ ਜਿਹੇ ਬੰਦਿਆਂ ਨੂੰ, ਪੁਲਿਸ ਦੇ ਅਫਸਰਾਂ ਨੂੰ ਉਹ ਜੀਪਾਂ ਗੱਡੀਆਂ 'ਚ ਬਿਠਾ ਕੇ ਉਹ ਉਹਨਾਂ ਦਾ ਗੇੜਾ ਗੂੜਾ ਦਬਾਉਂਦੇ ਸੀ ਵੀ ਆਹ ਸੀ ਪੰਜਾਬ 'ਚ KPS ਗੱਲਾਂ ਦੀ ਟੌਰ ਦਿਖਾਉਂਦਾ ਸੀ ਕਿ ਮੈਂ ਜੀ ਇੱਥੇ ਉਹ ਕਰਤਾ। ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਫਾਂਸੀ ਹੋਈ ਆ, 92 ਦੇ ਅਕਤੂਬਰ ਮਹੀਨੇ ਦੀ ਗੱਲ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸ਼ਹੀਦ ਹੋ ਚੁੱਕੇ ਸੀ 29 ਜੁਲਾਈ ਨੂੰ, ਭਾਈ ਸੁਖਦੇਵ ਸਿੰਘ ਬੱਬਰ 8 ਅਗਸਤ ਨੂੰ, ਬਾਕੀ ਬਹੁਤੇ ਵੱਡੇ ਜਿਹੜੇ ਨਾਮਵਰ ਜੁਝਾਰੂ ਸੀ ਉਹਨਾਂ ਵਿੱਚੋਂ ਜਿਹੜਾ ਸੀਗਾ ਭਾਈ ਬਾਬਾ ਮਾਨੋ ਚਾਹਲ ਸੀਗੇ ਜਿਹੜੇ ਇੱਥੇ ਇਲਾਕੇ 'ਚ ਐਕਟਿਵ ਸੀ। ਬਹੁਤੇ ਵੱਡੇ ਪੱਧਰ ਦੇ ਉੱਤੇ ਇੱਕ ਵਾਰੀ ਲਹਿਰ ਦਾ ਲੱਕ ਟੁੱਟ ਚੁੱਕਿਆ ਸੀ ਉਹਨਾਂ ਦਿਨਾਂ ਦੇ ਵਿੱਚ। ਤਾਂਹੀਓ ਤਾਂ ਇੱਥੇ ਮੰਡ ਖੇਤਰ 'ਚ ਜਿੱਥੇ ਕਿਸੇ ਟਾਈਮ ਖਾੜਕੂਆਂ ਦੀ ਤੂਤੀ ਬੋਲਦੀ ਸੀ, ਇੱਥੇ ਪੁਲਿਸ ਦਾ ਟ੍ਰੇਨਿੰਗ ਸੈਂਟਰ ਚੱਲ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ KPS ਗਿੱਲ ਆਪਦੇ ਨਾਲ ਲੈ ਕੇ ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਨੂੰ ਗੇੜਾ ਦਬਾਉਂਦਾ ਗੱਡੀਆਂ ਲੈ ਕੇ ਮਹਿਤਾ ਚੌਂਕ ਵੱਲ ਆ ਗਿਆ। ਹੁਣ ਮਹਿਤਾ ਚੌਂਕ 'ਚ ਪਹਿਲਾਂ ਵੀ ਪੁਲਿਸ ਆਈ ਵੜਦੀ ਸੀ, ਉਦੋਂ ਵੀ ਆ ਬੜੀ, ਲੋਕ ਉੱਥੋਂ ਡਰ ਗਏ, ਭੱਜਲੇ, ਇੱਧਰ ਉੱਧਰ ਹੋ ਹਟੇ।
ਉੱਥੇ ਅੰਦਰ ਜਦੋਂ ਜਿਹੜੇ ਉੱਥੇ ਮੌਕੇ ਤੇ ਸੀਗੇ ਸਿੰਘ, ਉਹਨਾਂ ਨੇ ਜਿਵੇਂ ਕੋਈ ਗੁਰਦੁਆਰੇ 'ਚ ਪੁਲਿਸ ਵਾਲਾ ਅੱਜ ਵੀ ਕਿਤੇ ਚਲੇ ਜਾਵੇ ਤੇ ਉੱਥੇ ਜਿਹੜਾ ਸਿਸਟਮ ਆ ਗੁਰਦੁਆਰੇ ਦਾ ਵੀ ਮੱਥਾ ਟੇਕਣ ਬੰਦੇ ਨੇ ਜਾਣਾ, ਉਹਨੂੰ ਦੇਖ ਦੇਣੀ ਆ ਜਾਂ ਉਹ ਸਾਰਾ ਸਿਸਟਮ ਤਾਂ ਹੈਗਾ ਹੀ ਆ। ਪਰ ਜੇਕਰ ਆਪਾਂ ਆਪਦੀ ਇਸ ਸੰਸਥਾ ਨੂੰ, ਜਿਹਦੇ ਨਾਲ ਸਾਡੇ ਭਾਵੇਂ ਹਜ਼ਾਰਾਂ ਹੀ ਮਤਭੇਦ ਕਿਸੇ ਪੁਆਇੰਟ ਤੇ ਹੋ ਸਕਦੇ ਮੌਜੂਦਾ ਮੁਖੀ ਨਾਲ ਜਾਂ ਕਿਸੇ ਮੌਜੂਦਾ ਟਕਸਾਲ ਦੇ ਸਿੰਘ ਨਾਲ ਜਾਂ ਦਮਦਮੀ ਟਕਸਾਲ ਨਾਲ, ਜੇਕਰ ਮੇਰਾ ਜਾਂ ਮੇਰੀ ਕਿਸੇ ਧਿਰ ਦਾ ਜਾਂ ਸਿੱਖ ਕੌਮ ਦਾ ਕੋਈ ਵਿਵਾਦ ਮਸਲਾ ਕੋਈ ਹੈ, ਉਹ ਆਪਦੀ ਥਾਂ ਤੇ ਹੈ, ਪਰ ਸੱਚ ਤਾਂ ਬੋਲੀਏ ਨਾ, ਆਪਾਂ ਨੰਗਾ ਚਿੱਟਾ ਝੂਠ ਨਾ ਬੋਲੀਏ। ਗੱਲ ਇਹ ਆ ਕਿ ਉਸ ਮੌਕੇ ਉੱਥੇ ਇਹ ਜਿਹੜੇ ਗਏ ਨੇ ਲੋਕ, KPS ਗਿੱਲ ਹੋਣੀ, ਇਹਨਾਂ ਨੂੰ ਜੇ ਕਹੀਏ ਵੀ ਉੱਥੇ ਉਹ ਬੜਾ ਰਿਸਪੈਕਟ ਨਾਲ ਉਹਨਾਂ ਨੂੰ ਸੱਦਿਆ ਗਿਆ ਜਾਂ ਉੱਥੇ ਧੱਕੇ ਨਾਲ ਗਏ, ਦੋਨੇ ਚੀਜ਼ਾਂ ਤੇ ਫਰਕ ਕਰਨਾ ਪਊ। ਇਹ ਉੱਥੇ ਗਏ ਨੇ, ਇਹ ਸੱਚ ਆ, ਪਰ ਕਿਵੇਂ ਗਏ ਨੇ ਇਹ ਸੋਚਣਾ ਪਊ, ਕਿਉਂਕਿ ਬਾਬਾ ਠਾਕਰ ਸਿੰਘ ਜੀ ਤੇ ਹੋਰ ਬਹੁਤੇ ਸਿੰਘ ਤਾਂ ਇੱਥੇ ਗਦਲੀ ਉਸ ਦਿਨ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁੱਖੇ ਦੇ ਉਸ ਟਾਈਮ ਫਾਂਸੀ 'ਚ ਹੁਣੇ ਹੋ ਕੇ ਹਟੇ ਸੀ ਆ ਜਾਈ, ਉਦੋਂ ਉਹਦੇ ਸੰਬੰਧ ਵਿੱਚ ਇੱਥੇ ਗਦਲੀ ਆਏ ਹੋਏ ਸੀਗੇ ਪਾਠ ਰਖਾਉਣਾ ਜਾਂ ਹੋਰ ਚੱਕਰ ਦੇ ਵਿੱਚ। 86 ਦੀ ਗੱਲ ਹੈ ਜੀ ਨਾ, 92 ਦੀ ਗੱਲ ਹੈ। ਤੇ ਜਦੋਂ 92 ਦੇ ਵਿੱਚ ਇਹ ਗੱਲ ਵਾਪਰੀ, ਜਿਹੜਾ ਮਹਿਤਿਓਂ ਫੋਨ ਆਇਆ ਇੱਥੇ ਆਪਣੇ ਕੀ ਕਹਿੰਦੇ ਹੋ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਕੀਤਾ ਗਿਆ ਫੋਨ, ਵੀ ਕਿਉਂਕਿ ਉਦੋਂ ਇੰਨਾ ਫੋਨ ਤਾਂ ਹੈ ਨਹੀਂ ਸੀ ਵੀ ਇੱਥੇ ਜੇ ਬਾਬਾ ਜੀ ਹੁਣੀ ਆਏ, ਤੇ ਇਹ ਗਦਲੀ ਤੋਂ ਜਦੋਂ ਬਾਬਾ ਠਾਕਰ ਸਿੰਘ ਹੁਣੀ ਇੱਥੇ ਆਏ ਨੇ ਕੇਂਦਰ ਸਥਾਨ ਆਪਣੇ ਦਰਬਾਰ ਸਾਹਿਬ, ਇੱਥੋਂ ਉਹਨਾਂ ਨੇ ਦੱਸਿਆ ਕਿ ਜੀ ਉੱਥੇ KPS ਗਿੱਲ ਵਗੈਰਾ ਆਇਆ ਜਾਂ ਜੋ ਵੀ ਹੈ, ਉਹਨਾਂ ਨੇ ਉੱਥੇ ਨਾ ਤਾਂ KPS ਗਿੱਲ ਜਦੋਂ ਆਇਆ ਨਾ ਬਾਬਾ ਠਾਕਰ ਸਿੰਘ ਸੀ ਤੇ ਨਾ ਕੋਈ ਮੇਨ ਮੁਖੀ ਸਿੰਘ ਸੀ। ਜਿਹੜੇ ਉੱਥੇ ਬੰਦੇ ਸੀ ਉਹਨਾਂ ਨੇ ਉੱਥੇ ਆਪਦੇ ਤੌਰ ਤੇ ਜਦੋਂ ਉਹਨਾਂ ਉਹ ਦੱਸਦੇ ਆ, ਮੈਂ ਤਾਂ ਉੱਥੇ ਮੌਕੇ ਤੇ ਹੈ ਨਹੀਂ ਸੀ, ਪਰ ਜਿੰਨਾ ਕੁ ਮੈਂ ਪਤਾ ਕੀਤਾ ਭਾਈ ਮੋਹਕਮ ਸਿੰਘ ਤੋਂ, ਮੈਂ ਪਤਾ ਕੀਤਾ ਆਪਣੇ ਮਨਾਵੇ ਵਾਲੇ ਜਿਹੜਾ ਹੈਗੇ ਆ ਸਤਨਾਮ ਸਿੰਘ, ਇਹ ਉੱਥੇ ਮੌਕੇ ਤੇ ਸੀ। ਇਹਨਾਂ ਦੇ ਅਨੁਸਾਰ ਜਦੋਂ ਉੱਥੇ ਉਹ ਆ ਗਏ, ਇਹ ਤਾਂ ਪਹਿਲਾਂ ਤਾਂ ਲੁਕੇ ਲਾ ਕੇ ਰਹੇ, ਬਹੁਤੇ ਤਾਂ ਲੋਕ ਹੀ ਗਏ ਬੰਦੇ ਵੀ ਚੱਕ ਕੇ ਲੈ ਜਾਣਗੇ, ਚੱਡੇ ਪਾੜਨਗੇ, ਜੋ ਕੁਝ ਪਹਿਲਾਂ ਹੁੰਦਾ ਸੀ ਉਹੀ ਚੱਲੂਗਾ। ਪਰ ਉੱਥੇ ਉਹਨਾਂ ਨੇ ਬਾਅਦ ਚ ਜਿਹੜਾ ਉੱਥੇ ਬਣਿਆ ਹੋਇਆ ਗੁਰਮਤਿ ਪੁਸਤਕ ਪੜ੍ਹਾ ਰਾਂਗੂ ਜਾਂ ਉੱਥੇ ਜੋ ਵੀ ਦਫ਼ਤਰ ਆ ਉਹਨਾਂ ਦਾ, ਉਹਨਾਂ ਨੇ ਕਿਹਾ ਜੀ ਸਾਨੂੰ ਜਿਹੜਾ ਤੁਹਾਡਾ ਲਿਟਰੇਚਰ ਆ, ਕੁਲਦੀਪ ਨਈਅਰ ਤੇ ਖੁਸ਼ਵੰਤ ਸਿੰਘ ਵਰਗਿਆਂ ਨੇ ਕਿਹਾ ਵੀ ਸਾਨੂੰ ਇਹ ਦੇ ਦਿਓ। ਹੁਣ ਉੱਥੇ ਇੱਕ ਰਵਾਇਤ ਆ, ਜਿਵੇਂ ਮੇਰੇ ਵੀ ਇੱਥੇ ਘਰ ਦੇ ਵਿੱਚ ਜਦੋਂ ਕੋਈ ਵਿਦਵਾਨ ਆਪਣੇ ਸਿੰਘ ਆਉਂਦੇ ਆ ਵੀ ਭਾਜੀ ਕਿਤਾਬ ਹੀ ਦੇ ਦਿਓ। ਹੁਣ ਮੇਰੀ ਆਦਤ ਆ ਵੀ ਆਪਣੇ ਇੱਥੇ ਪਏ ਹੁੰਦੇ ਨੇ ਸਰੋਪੇ ਜਾਂ ਕੋਈ ਵਧੀਆ ਰੁਮਾਲਾ ਜਾਂ ਕੋਈ ਧਾਰਮਿਕ ਗੁਟਕਾ ਹੈਗਾ, ਤੇ ਉਹਨੂੰ ਥੋੜਾ ਜਿਹਾ ਸਤਿਕਾਰ ਸਹਿਤ ਦੇਤਾ। ਹੁਣ ਇਹਨੂੰ ਜੇ ਬਣਾਉਣ ਤੇ ਆ ਜਾਈਏ ਆਪਾਂ, ਜੇ ਵੀ ਆਪਾਂ ਜਲੂਸ ਹੀ ਕੱਢਣਾ ਆਪਣੀ ਸੰਸਥਾ ਦਾ, ਫਿਰ ਬਣਾ ਲਓ ਵੀ ਹਾਂ ਜੀ ਸਰੋਪੇ ਦੇ ਕੇ KPS ਗਿੱਲ ਨੂੰ ਵੱਜਿਆ। ਸੱਚਾਈ ਇਹ ਆ, ਆਪਾਂ ਸਾਰੀ ਗੱਲ ਨੂੰ ਜੇ ਪੂਰੀ ਤਰ੍ਹਾਂ ਨਖੇਰਨਾ ਹੀ ਹੋਵੇ, KPS ਗਿੱਲ ਵਾਕਈ ਉੱਥੇ ਗਿਆ ਸੀ। ਨੰਬਰ 2, ਉੱਥੇ ਉਹਨੂੰ ਕਿਸੇ ਨੇ ਜੇ ਕਹੀਏ ਵੀ ਟਕਸਾਲ ਨੇ ਸੱਦਾ ਪੱਤਰ ਦਿੱਤਾ, ਇਹੋ ਜਿਹੀ ਗੱਲ ਕੋਈ ਨਹੀਂ। ਤੀਜਾ ਇਹ ਹੈਗਾ ਕਿ ਆਏ ਬੰਦੇ ਨਾਲ ਜਿਵੇਂ ਚਾਹੇ ਦੁਸ਼ਮਣ ਵੀ ਹੋਵੇ ਗੁਰੂ ਘਰ ਜਦੋਂ ਆਇਆ ਹੋਇਆ, ਜਿਵੇਂ ਦਾ ਉਹਦੇ ਨਾਲ ਵਿਹਾਰ ਕਰਨਾ ਹੁੰਦਾ ਉਹ ਕੀਤਾ। ਚੌਥੀ ਗੱਲ ਇਹ ਹੈਗੀ ਹੈ ਕਿ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਹਰ ਧਿਰ ਧੜੇ 'ਚ ਹਰ ਥਾਂ ਦੇ ਉੱਤੇ ਸਟੇਟ ਦੇ ਬੰਦੇ ਹੁੰਦੇ ਆ। ਐਡੀ ਵੱਡੀ ਖਾੜਕੂ ਲਹਿਰ ਦੇ ਵਿੱਚ ਵੀ ਹਰ ਥਾਂ ਦੇ ਉੱਤੇ ਟਾਊਟ ਕੈਟ ਜਾਂ ਮੁਖਬਰ ਜਾਂ ਸਰਕਾਰੀ ਬੰਦੇ ਹੁੰਦੇ ਆ। ਜੇ ਕੋਈ ਇਹੋ ਜਿਹਾ ਸ਼ਖਸ ਮਹਿਤਾ ਚੌਂਕ ਦੇ ਵਿੱਚ ਵੀ ਰਹਿ ਰਿਹਾ ਹੋਵੇ ਸਰਕਾਰ ਪੱਖੀ ਜਾਂ ਸਰਕਾਰ ਦਾ ਕਰਿੰਦਾ, ਉਹ ਆਪਦੀ ਥਾਂ ਤੇ ਹੈ ਗੱਲ, ਪਰ ਉਹਦੇ ਨਾਲ ਹੁਣ ਖਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਆ ਜੀ ਸਾਡੀ, ਉਹਦਾ ਕੋਈ ਸਿੰਘ ਪਹਿਲਾਂ ਬੜੇ ਮੰਨ ਲਓ ਕਾਰਨਾਮੇ ਕਰਦਾ, ਫਿਰ ਉਹ ਕੈਟ ਬਣ ਜਾਂਦਾ। ਕੀ ਖਾਲਿਸਤਾਨ ਕਮਾਂਡੋ ਫੋਰਸ ਉਹਦੇ ਲਈ ਦੋਸ਼ੀ ਹੈ? ਬੱਬਰ ਖਾਲਸਾ ਸਾਡੀ ਜਥੇਬੰਦੀ ਆ, ਬੱਬਰ ਖਾਲਸਾ ਦਾ ਕੋਈ ਸਿੰਘ ਜਿਹੜਾ ਹੈ ਉਹ ਸਰੈਂਡਰ ਕਰ ਜਾਵੇ, ਆਤਮ ਸਮਰਪਣ ਕਰ ਜਾਵੇ। ਜਿਵੇਂ ਇੱਕ ਸਿਵਿਆ ਸੀ ਗੁਰਦੀਪ ਸਿੰਘ ਸਿਵਿਆ, ਉਹਨੇ ਬੇਅੰਤ ਸਿੰਘ ਦੀ ਹਾਜ਼ਰੀ ਚ KPS ਗਿੱਲ ਦੀ ਹਾਜ਼ਰੀ ਚ ਬੜਾ ਮਤਲਬ ਪੜ੍ਹ ਕੇ ਵੀ ਸੁਣਾਇਆ, ਜਿਵੇਂ ਲਹਿਰ ਬਾੜੀ ਹੋ ਗਈ, ਜੇ ਉਹਨੇ ਕੀਤਾ। ਕੀ ਉਹਦਾ ਨਾਲ ਬੱਬਰ ਖਾਲਸਾ ਦੋਸ਼ੀ ਹੋ ਗਿਆ? ਬਿਲਕੁਲ। ਸੋ ਦਮਦਮੀ ਟਕਸਾਲ ਚੌਂਕ ਮਹਿਤਾ ਜਿਹੜਾ ਹੈ ਉਹ ਸਾਡੀ ਸਿੱਖ ਕੌਮ ਦੀ ਇੱਕ ਸੰਸਥਾ ਆ। ਉੱਥੇ ਇਹ ਇੱਕ ਘਟਨਾ ਵਾਪਰੀ ਆ ਕਿ KPS ਗਿੱਲ ਗਿਆ, ਪਰ ਜੇਕਰ ਆਪਾਂ ਅੱਜ ਟਕਸਾਲ ਦੇ ਬਾਰੇ ਜਾਂ ਬਾਬੇ ਧੁੰਮੇ ਬਾਰੇ ਕਿਸੇ ਨੇ ਖਿੱਚ ਕੱਢਣੀ ਹੋਵੇ, ਉਹਨੂੰ ਮੌਜ ਆ ਜੀ, ਜੋ ਮਰਜ਼ੀ ਭਕਾਈ ਮਾਰ ਸਕਦਾ, ਪਰ ਸੱਚਾਈ ਇਹ ਆ ਕਿ ਇਹ ਗੱਲ ਉਵੇਂ ਨਹੀਂ ਹੈਗੀ ਜਿਵੇਂ ਬਣਾਈ ਜਾ ਰਹੀ ਹੈ। ਬਿਲਕੁਲ। ਤੇ ਜੇਕਰ ਹੋਰ ਸੁਣ ਲਓ, ਜਿਹੜੀਆਂ ਲਿਖਤਾਂ ਜਿਹੜੀਆਂ ਕਿਤਾਬਾਂ ਨੇਗੀਆਂ, ਇਹ ਸਾਰੇ ਦੇ ਸਾਰੇ ਬੰਦੇ ਉਹ ਨੇ ਜਿਹੜੇ ਨਾ ਤਾਂ ਕਿਸੇ ਨੂੰ ਮਿਲਦੇ ਆ, ਫੇਸਬੁੱਕ ਵਾਲੇ ਦਾ ਖਾਸ ਤੌਰ ਤੇ। ਮੈਂ ਇੱਕ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਮੈਂ ਸਮਝਦਾ ਹੁੰਦਾ ਕਿ ਜ਼ਿੰਮੇਵਾਰ ਬੰਦੇ ਆ, ਮੂੰਹ ਚੋਂ ਗੱਲ ਉਹ ਕੱਢੀ ਹੈ ਜਿਹਦਾ ਕੋਈ। ਮੈਂ ਇਹਦੇ ਬਾਰੇ ਮੌਕੇ ਤੇ ਮੌਜੂਦ ਭਾਈ ਮੋਹਕਮ ਸਿੰਘ ਤੇ ਭਾਈ ਸਤਨਾਮ ਸਿੰਘ ਮਨਾਵਾ, ਭਾਈ ਸਤਨਾਮ ਸਿੰਘ ਮਨਾਵਾ ਐਵੇਂ ਕਿਵੇਂ ਨਹੀਂ ਹੈਗਾ, ਉਹਦੇ ਜਿਹੜੇ ਪਰਿਵਾਰ ਦੇ ਵਿੱਚੋਂ ਭਾਈ ਸਜਾਨ ਸਿੰਘ ਮਨਾਵਾ ਦਰਬਾਰ ਸਾਹਿਬ 84 ਚ ਜੂਝ ਕੇ ਸ਼ਹੀਦ ਹੋਏ ਨੇ। ਪੂਰੇ ਟਕਸਾਲੀ ਸਿੰਘ ਨੇ, ਬਾਬਾ ਜਰਨੈਲ ਸਿੰਘ ਦੇ ਨਾਂ ਤੇ, ਟਕਸਾਲ ਦੇ ਨਾਂ ਤੇ ਪੂਰੇ। ਔਰ ਇਹ ਵੀ ਆ, ਅਗਲੀ ਗੱਲ ਸੁਣੋ, ਇਹ ਦੋਨੇ ਸਿੰਘ ਉਹ ਨੇ ਜਿਨ੍ਹਾਂ ਦਾ ਅੱਜ ਦੇ ਟਕਸਾਲ ਦੇ ਸਿਸਟਮ ਨਾਲ ਭਾਈ ਬਾਬੇ ਹਰਨਾਮ ਸਿੰਘ ਖਾਲਸੇ ਨਾਲ ਤਾਲਮੇਲ ਵੀ ਹੈ ਨਹੀਂ।
ਅਸਹਿਮਤ ਆ ਉਹਦੇ ਨਾਲ, ਪਰ ਇਹਨਾਂ ਨੇ ਵੀ ਕਿਹਾ ਵੀ ਇਹ ਗੱਲ ਝੂਠ। ਕਮਾਨ ਸਾਹਿਬ ਇੱਕ ਹੋਰ ਜਾਣਕਾਰੀ ਦਿਓ ਕਿ ਜਿਸ ਹਿਸਾਬ ਦੇ ਨਾਲ ਤੁਸੀਂ KPS ਗਿੱਲ ਦੇ ਬਾਬਤ ਖੁਲਾਸੇ ਕਰਦੀ ਹੋਈ ਕਿਤਾਬ ਪੰਜਾਬ ਦਾ ਬੁੱਚੜ ਤੁਹਾਨੂੰ ਲਿਖਣੀ ਪਈ ਜਾਣਕਾਰੀ ਜਾ ਸਕੇ, ਤਾਂ ਦੂਜੇ ਪਾਸੇ ਇਹ ਵੀ ਇੱਕ ਵੱਡੀ ਚਿੰਤਾ ਰਹੀ ਹੈ ਕਿ ਸਟੇਟ ਪੱਖੀ ਮਾਹੌਲ ਸਿਰਜਣ ਵਾਸਤੇ ਉਸ ਤਰ੍ਹਾਂ ਦਾ ਵਰਤਾਂਤ ਘੜਿਆ ਜਾ ਰਿਹਾ, ਉਸ ਤਰ੍ਹਾਂ ਦੀਆਂ ਇੰਟਰਵਿਊਜ਼ ਲਿਆਂਦੀਆਂ ਜਾ ਰਹੀਆਂ, ਉਸ ਤਰ੍ਹਾਂ ਦੀਆਂ ਕਿਤਾਬਾਂ ਲਿਖੀਆਂ ਤੇ ਅੱਗੇ ਵੀ ਲਿਖਵਾਈਆਂ ਜਾ ਰਹੀਆਂ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਇਸ ਮੌਕੇ ਇੰਡੀਆ ਦੇ ਨਜ਼ਰੀਏ ਤੋਂ, ਹਿੰਦੂ ਤਵੀ ਨਜ਼ਰੀਏ ਤੋਂ ਸਾਰਾ ਇਤਿਹਾਸ ਭਾਰਤ ਦਾ ਨਵੇਂ ਸਿਰੋਂ ਲਿਖਿਆ ਜਾ ਰਿਹਾ। ਸਕੂਲਾਂ ਦੀਆਂ ਟੈਕਸਟ ਬੁੱਕ 'ਚ ਵੀ ਆ ਰਿਹਾ। ਜਦੋਂ ਬਾਦਲ ਦਾ ਰਾਜ ਆਇਆ 97 'ਚ, ਉਦੋਂ ਤੋਂ 15-20 ਸਾਲ ਸਿੱਖ ਰੌਲਾ ਪਾਉਂਦੇ ਰਹੇ ਕਿ 12ਵੀਂ ਦੀ ਜਿਹੜੀ ਕਿਤਾਬ ਆ ਪਲੱਸ 2 ਦੀ, ਮੈਂ ਵੀ ਰੱਖੀ ਹੈ ਇੱਥੇ ਕੋਲੇ ਪਈ ਆ ਮੇਰੇ ਕੋਲ, 12ਵੀਂ ਦੀ ਜਿਹੜੀ ਕਿਤਾਬ ਆ ਪਲੱਸ 2 ਦੀ ਹਿਸਟਰੀ ਆਫ ਪੰਜਾਬ, ਉਹਦੇ ਵਿੱਚ 10 ਗੁਰੂ ਸਾਹਿਬਾਨ ਦਾ ਇਤਿਹਾਸ ਲੱਗਿਆ ਹੋਇਆ ਸੀ। ਹੁਣ ਜਿਹੜਾ ਆਪਣੇ ਵਰਗਾ ਵਾ, ਆਪਾਂ ਆਪਦੇ ਨਿਆਣੇ ਦੀ, ਭਤੀਜੇ ਭਤੀਜੀ ਦੀ ਜੇ 12ਵੀਂ ਦੀ ਕਿਤਾਬ ਚੱਕ ਕੇ ਦੇਖੀ, ਆਪਾਂ ਖੁਸ਼ ਹੋ ਜਾਾਂਗੇ ਬਈ ਸਰਕਾਰ ਕਮਾਲ ਦੀ ਆ ਵੀ ਆਪਣੇ 12ਵੀਂ ਤੱਕ ਦੇ ਬੱਚੇ ਨੂੰ ਗੁਰੂ ਸਾਹਿਬਾਨ ਦਾ ਇਤਿਹਾਸ ਪੜ੍ਹਾ ਰਹੀ। ਪਰ ਉਹ ਕਿਤਾਬ ਇੰਨੀ ਉਲਟ ਲਿਖੀ ਹੋਈ ਸੀ ਸਿੱਖੀ ਦੇ, ਸਿੱਖਾਂ ਦੇ। ਉਹ 'ਚ ਸਿੱਧਾ ਹੀ ਸਵਾਲ ਸੀਗਾ ਕਿ ਸਿੱਧ ਕਰੋ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ, ਉਹ ਤਾਂ ਹਿੰਦੂ ਧਰਮ 'ਚ ਵਿਗਾੜ ਜੇ ਆਏ ਸੀ, ਉਹਨਾਂ ਨੂੰ ਸੁੱਧ ਕਰਨ ਆਏ ਸੀ ਬਸ। ਜੇ ਉਹਦੇ 'ਚ ਸੀਗਾ ਵੀ ਖਾਲਸਾ ਸਿਰਜਣਾ ਦਾ ਇਤਿਹਾਸ ਲਿਖੋ, ਉਹਦੇ 'ਚ ਵੀ ਇਹੀ ਸੀ ਵੀ ਜੋ ਉੱਥੇ ਇੱਕ ਬੱਕਰੇ ਦਾ ਖੂਨ ਰੱਖਿਆ ਸੀਗਾ ਭਾਂਡੇ 'ਚ, ਉਹਦੇ 'ਚ ਕਿਰਪਾਨ ਜੀ ਲਪੇਟ ਕੇ ਜੇ ਗੁਰੂ ਸਾਹਿਬ ਲੈ ਆਉਂਦੇ, ਇਹ ਸਪੈਸ਼ਲ ਲਿਖਿਆ ਬਕਾਇਦਾ। ਜਿੰਨਾ ਗੰਦਾ, ਜਿੰਨਾ ਮਾੜਾ, ਜਿੰਨਾ ਭੈੜਾ ਇਤਿਹਾਸ 12ਵੀਂ ਦੀ ਕਿਤਾਬ 'ਚ ਲੱਗਿਆ ਹੋਇਆ ਸੀ, ਉਹ ਬਾਦਲ ਦੇ ਰਾਜ ਵਿੱਚ ਪਿੱਟ ਕੇ ਮਰ ਗਏ, ਲੋਕ ਮਰ ਗਏ। ਅਖੀਰ ਤੇ ਇੱਕ ਧਰਨਾ ਦਿੱਤਾ ਕੁਝ ਸਿੱਖਾਂ ਨੇ, ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ, ਉਹਨੂੰ ਸਮਝਾਇਆ ਕਿ ਆਹ ਦੇਖ, ਫਿਰ ਉਹ ਕਿਤਾਬ ਹਟੀ ਸੀ। ਹੁਣ ਜਿਹੜੇ ਉਹ 10-15 ਸਾਲ ਜਿੰਨੇ ਨਿਆਣਿਆਂ ਨੇ ਪੜ੍ਹਿਆ ਇਤਿਹਾਸ, ਉਹ ਗੰਦਾ ਤੇ ਪੁੱਠਾ ਤੇ ਗਲਤ ਪੜ੍ਹ ਕੇ ਗਏ। ਹੁਣ ਆਪਾਂ ਤਾਂ ਸਕੂਲਾਂ 'ਚ ਜਿਹੜਾ ਪੜ੍ਹ ਕੇ ਆਉਂਦੇ ਆ ਉੱਤੇ ਪੱਕੇ ਹੋ ਜਾਂਦੇ ਆ। ਆਪਾਂ ਸਕੂਲਾਂ 'ਚ ਪੜ੍ਹਿਆ ਕਿ ਧਰਤੀ ਅੰਡਾਕਾਰ, ਆਪਾਂ ਨੂੰ ਅੱਜ ਜੇ ਕੋਈ ਕਵੇ ਵੀ ਨਹੀਂ ਜੀ ਧਰਤੀ ਤਾਂ ਟੇਬਲ ਵਰਗੀ ਆ, ਆਪਾਂ ਕਹਾਂਗੇ ਲੈ ਸੀ ਸਕੂਲੇ ਪੜ੍ਹਿਆ ਸਾਨੂੰ ਇੰਨੇ। ਉਵੇਂ ਹੀ ਸਾਡੇ ਨਿਆਣੇ, ਪਿਓ ਚਾਹੇ ਨਿਤ ਗੁਰੂ ਘਰ ਦੇ ਵਿੱਚ ਸੰਗਤ ਨੂੰ ਉੱਥੇ ਸਿੱਖ ਇਤਿਹਾਸ ਤੇ ਫਲਸਫਾ ਸਿਖਾਉਂਦਾ ਹੋਵੇ, ਉਹਦੇ ਬੱਚੇ ਨੇ ਕਹਿਣਾ ਕਿ ਪਾਪਾ ਜੀ ਕਿਹੜੀਆਂ ਗੱਲਾਂ ਕਰਦੇ ਹੋ, ਗੁਰੂ ਨਾਨਕ ਦੇਵ ਜੀ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ, ਮੈਂ 20 ਨੰਬਰ ਲੈ ਕੇ ਆਇਆ, 20 ਨੰਬਰ ਮਿਲੇ ਆ ਮੈਨੂੰ, ਮੈਂ ਪਾਸ ਹੋਇਆ ਇਹ ਲੈ ਕੇ। ਇਵੇਂ ਹੀ ਤੁਹਾਡੇ ਜਿਹੜੇ ਧਰਮ ਦੇ ਵਿੱਚ ਆਪਣੀਆਂ ਮਾਣਮੱਤੀਆਂ ਗੱਲਾਂ ਨੇ ਕਿ ਤਿਲਕ ਜਨੇਊ ਦੀ ਰਾਖੀ ਲਈ 9ਵੇਂ ਪਾਤਸ਼ਾਹ ਨੇ ਸ਼ਹਾਦਤ ਦਿੱਤੀ, ਇਹ ਸਾਰਾ ਲਿਟਰੇਚਰ ਹਿੰਦੂ ਤਵੀ ਨਜ਼ਰੀਏ ਤੋਂ ਜਾਂ ਤਾਂ ਲਿਖਿਆ ਜਾ ਰਿਹਾ ਜਾਂ ਖਤਮ ਕੀਤਾ ਜਾ ਰਿਹਾ। ਇਵੇਂ ਹੀ ਜਿਹੜਾ ਕਹਿੰਦੇ ਹੋ ਕਿ ਜੀ ਗਜ਼ਨੀ ਦੇ ਬਾਜ਼ਾਰ ਤੋਂ ਛੁਡਵਾਈਆਂ ਹਿਦਵਾਣੀਆਂ, ਉਹ ਵੀ ਕੰਮ ਖਤਮ। ਆਉਣ ਵਾਲੇ ਸਮੇਂ ਦਾ ਜਿਹੜਾ ਸਾਡਾ ਭਾਰਤੀ ਬੱਚਾ ਹੋਊਗਾ, ਚਾਹੇ ਉਹ ਸਿੱਖ ਆ, ਚਾਹੇ ਉਹ ਈਸਾਈ ਆ, ਚਾਹੇ ਮੁਸਲਮਾਨ, ਜਿਹੜਾ ਉਹਨੂੰ ਲਿਟਰੇਚਰ ਪੜ੍ਹਾਇਆ ਜਾ ਰਿਹਾ, ਉਹਦੇ ਅਨੁਸਾਰ ਉਹ ਤੁਹਾਡੇ ਸਿੱਖਾਂ ਤੇ ਹੱਸਿਆ ਕਰੂਗਾ ਕਿ ਤੁਸੀਂ ਕੀ ਐਵੇਂ ਆਪਦੇ ਕੋਲੋਂ ਹੀ ਬਣਾਈ ਜਾਂਦੇ ਹੋ, ਕਿਉਂਕਿ ਉਹਨਾਂ ਨੇ ਪੜ੍ਹੇ ਹੀ ਉਹ ਕੁਛ ਆ। ਇਸ ਤਰੀਕੇ ਦੇ ਵਿੱਚ ਫਿਲਮਾਂ ਰਾਹੀਂ, ਨਾਟਕਾਂ ਰਾਹੀਂ, ਹੋਰ ਹਰ ਸਾਧਨ ਰਾਹੀਂ ਇੱਕ ਨੈਰੇਟਿਵ ਵਰਤਾਂਤ ਤੁਹਾਡੇ ਸਿਰ ਤੇ ਮੜਿਆ ਜਾ ਰਿਹਾ। ਤੁਸੀਂ ਉਵੇਂ ਸਿੱਖੋਗੇ ਜਿਵੇਂ ਅਸੀਂ ਸਿਖਾਉਣਾ, ਉਹ ਕਹਿੰਦੇ ਆ। ਜਾਂ ਤਾਂ ਗਲਤ ਪੜਾਵਾਂਗੇ ਜਾਂ ਸਾਡੇ ਨਜ਼ਰੀਏ ਵਾਲਾ ਪੜ੍ਹਨਾ ਪਊ। ਇਸ ਤਰੀਕੇ ਦੇ ਵਿੱਚ ਹੀ ਆ ਗਈਆਂ KPS ਗਿੱਲ ਵਾਲੀਆਂ ਗੱਲਾਂ। KPS ਗਿੱਲ ਬਾਰੇ ਇੰਟਰਵਿਊਆਂ ਕਰਨ ਵਾਲੇ ਸਾਰੇ ਦੇ ਸਾਰੇ ਬੰਦੇ ਜਿਹੜੇ ਨੇ, ਮੈਂ ਅਗਲੀ ਗੱਲ ਵੀ ਕਹਿ ਦਿੰਦਾ ਨਾਲ ਦੀ ਨਾਲ, ਜਿਹੜੇ ਬੈਠਦੇ ਆ ਇੰਟਰਵਿਊ ਦੇਣ ਵਾਲੇ, ਉਹਨਾਂ ਦੀ ਗੱਲ ਛੱਡੋ, ਜਿਹੜਾ ਇੰਟਰਵਿਊ ਕਰਨ ਜਾਂਦਾ ਉਹਨੂੰ ਵੀ ਕਿਤੋਂ ਤਾਰ ਹਿੱਲਦੀ ਆ ਕਿ ਫਲਾਣੇ ਸਵਾਲ ਪੁੱਛੀ ਉਹਦੇ ਨਹੀਂ। ਮੈਂ ਇੱਕ ਗੱਲ ਸਧਾਰਨ ਜੀ ਪੁੱਛਦਾ, ਮੈਂ ਉਹ ਬੰਦਾ ਜੀ ਜਿਹਨੇ ਪੰਜਾਬ ਦਾ ਬੁੱਚੜ KPS ਗਿੱਲ ਕਿਹਾ। ਜਿਹੜੇ ਬੰਦੇ ਨੇ ਉਸ ਬੰਦੇ ਦੀ ਇੰਟਰਵਿਊ ਲੈਣੀ ਆ ਜਿਹੜਾ ਕਹਿੰਦਾ ਕਿ ਬੇਅੰਤ KPS ਗਿੱਲ ਮਸੀਹਾ ਸੀ, ਇੱਕ ਗੱਲ ਪੱਕੀ ਆ, ਇੰਟਰਵਿਊ ਮੁੱਕਣ ਸਾਰ ਤੇ ਇੰਟਰਵਿਊ ਅਪਲੋਡ ਕਰਨ ਤੋਂ ਪਹਿਲਾਂ ਉਹ ਮੇਰਾ ਨੰਬਰ ਲੱਭ ਕੇ ਮੈਨੂੰ ਫੋਨ ਕਰੂਗਾ ਕਿ ਘਮਾਨ ਸਾਹਿਬ ਤੁਹਾਡਾ ਨਜ਼ਰੀਆ, ਤੁਹਾਡਾ ਵੀ ਪੱਖ ਲੈਣਾ, ਕਿਉਂਕਿ ਮੈਂ ਫਲਾਣੇ ਦੀ ਇੰਟਰਵਿਊ ਕੀਤੀ ਆ। ਜਰਨਲਿਸਟ ਤਾਂ ਇਹੀ ਸਿਖਾਉਂਦੀ ਆ ਨਾ ਕਿ ਦੂਜੇ ਬੰਦੇ ਦਾ ਵੀ, ਅਦਰ ਪਾਰਟੀ ਦਾ ਵੀ ਜਿਹੜਾ ਸੈਕੰਡ ਓਪੀਨੀਅਨ ਆ ਉਹ ਵੀ ਲਓ। ਤੇ ਜਿਹੜੇ ਬੰਦੇ ਇੱਕ ਤਰਫਾ ਚੱਲ ਰਹੇ ਨੇ ਕਿ KPS ਗਿੱਲ ਨੂੰ ਹੀਰੋ ਬਣਾਉਣ ਵਾਲੀਆਂ ਇੰਟਰਵਿਊਆਂ ਕਰਨੀਆਂ ਨੇ, ਦੂਜੀ ਗੱਲ ਹੀ ਨਹੀਂ ਸੁਣਨੀ, ਉਹ ਸਾਰੇ ਸਟੇਟ ਸਪਾਂਸਰਡ ਬੰਦੇ ਨੇਗੇ ਜੀ। ਪੂਰਾ ਇੱਕ ਮਾਹੌਲ ਸਿਰਜਿਆ ਜਾ ਰਿਹਾ, ਉਹਦੇ ਵਿੱਚ ਇੱਕ ਪੂਰੀ ਜਿੱਦ ਫੜ ਕੇ ਅਗਲੇ ਲੱਗੇ ਹੋਏ ਨੇ। ਗੱਲ ਕੱਲੀ KPS ਗਿੱਲ ਬਾਰੇ ਇੰਟਰਵਿਊਆਂ ਦੀ ਨਹੀਂ ਹੈ, ਉਹਦੇ ਬਾਰੇ ਆ ਰਹੀਆਂ ਕਿਤਾਬਾਂ ਦੀ ਨਹੀਂ ਹੈ। ਇੱਕ ਉਜਾਗਰ ਸਿੰਘ ਆ, ਉਹ ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ ਦਾ ਸੀਨੀਅਰ ਅਫਸਰ ਰਿਟਾਇਰ ਹੋਇਆ, ਉਹਨੇ ਕਈ ਕਿਤਾਬਾਂ ਲਿਖੀਆਂ ਨੇ। ਹੁਣ ਉਹਦੀ ਪਿਛਲੇ ਮਹੀਨੇ ਇੱਕ ਕਿਤਾਬ ਆਈ ਆ, ਸਰਦਾਰ ਬੇਅੰਤ ਸਿੰਘ ਦੇ ਕਤਲ ਦਾ ਅਸਲ ਸੱਚ।
ਹੁਣ ਬੰਦਾ ਕਹਿੰਦਾ ਵੀ ਬੱਲੇ, ਆਹ ਤਾਂ ਕਮਾਲ ਦੀ ਕਿਤਾਬ ਆ। ਜਿਵੇਂ ਇੱਕ ਸਰਦਾਰ ਬੂਟਾ ਸਿੰਘ ਬੜਾ ਪਿੰਡ ਹੋਇਆ, ਉਹਦੀ ਕਿਤਾਬ ਸੀ ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ। ਮੈਂ ਜਦੋਂ ਦੇਖੀ ਉਹ ਇੰਨੀ ਸਿੱਖ ਇਤਿਹਾਸ ਦੇ ਉਲਟ ਲਿਖੀ, ਜਿਵੇਂ ਕਿਸੇ ਏਜੰਸੀਆਂ ਨੇ ਲਿਖਾਈ ਹੋਵੇ ਕਿਤਾਬ। ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ, ਆਪਣੇ ਵਰਗਾ ਬੜਾ ਚਾਰ ਆ ਚੱਕੂ ਵੀ। ਇਦਾਂ ਦੀਆਂ ਘੱਟੋ ਘੱਟ 70-80 ਕਿਤਾਬਾਂ ਪਿਛਲੇ 6 ਮਹੀਨੇ 'ਚ ਹੀ ਆਈਆਂ ਨੇ, ਜਦੋਂ ਦਸੰਬਰ ਤੋਂ ਸ਼ੁਰੂ ਹੋਇਆ। ਹੁਣ ਜਿਹੜੀ ਆ ਕਿਤਾਬ ਉਜਾਗਰ ਸਿੰਘ ਵਾਲੀ ਆ, ਇਹ ਕਿਤਾਬ ਦੇ ਵਿੱਚ ਇਹ ਦਰਸਾਇਆ ਉਹਨਾਂ ਨੇ ਕਿ ਬੇਅੰਤ ਸਿੰਘ ਬਹੁਤ ਹੀ ਜ਼ਿਆਦਾ ਜਾਣੀ ਕਿ ਬੀਬਾ ਬੰਦਾ ਸੀ, ਸਾਧ ਬੰਦਾ ਸੀ। ਬੇਅੰਤ ਸਿੰਘ ਤਾਂ ਵਿਚਾਰਾ ਜਿਵੇਂ ਕੀੜੀ ਮਰੀ ਤੇ ਵੀ ਰੋਣ ਲੱਗ ਜਾਵੇ, ਉਹ ਤਾਂ ਇਹੋ ਜਿਹਾ ਸੀਗਾ। ਤੇ KPS ਗੱਲ ਬਹੁਤ ਮਾੜਾ ਸੀ, ਤੇ KPS ਗੱਲ ਬੇਅੰਤ ਸਿੰਘ ਦੀ ਸੁਣਦਾ ਹੀ ਨਹੀਂ ਸੀ, ਤੇ ਬੇਅੰਤ ਸਿੰਘ ਪਿੰਡਦਾ ਮਰ ਗਿਆ। ਤੇ KPS ਗੱਲ ਨੇ ਇੰਨੇ ਸਿੱਖ ਮਾਰੇ, ਫਿਰ ਅਖੀਰ ਜੀ ਉਹਨੇ ਦਿੱਲੀ ਜਾ ਕੇ ਵੱਡੇ ਜਿਹੜੇ ਰਾਜੇਸ਼ ਪਾਇਲਟ ਕੇਂਦਰੀ ਗ੍ਰਹਿ ਰਾਜ ਮੰਤਰੀ ਸੀ, ਉਹਦੇ ਕੋਲੇ ਜਾ ਕੇ ਕਿਹਾ ਕਿ ਜੀ ਜਲੂਸ ਤਾਂ ਮੇਰਾ ਨਿਕਲਣਾ, ਮੈਂ ਮੁੱਖ ਮੰਤਰੀ ਆ, ਇਹ ਬੰਦੇ ਮਾਰੀ ਜਾਂਦਾ। ਫਿਰ ਉਹਨਾਂ ਨੇ ਮੰਨ ਲਓ ਏਡਾ ਝੂਠ ਤੂਫਾਨ, ਉਹਦੇ ਵਿੱਚ ਸਾਰੀ ਗੱਲ ਉਹਨੇ ਇਹ ਕਿਹਾ ਕਿ ਬੇਅੰਤ ਸਿੰਘ ਤਾਂ ਦੁੱਧ ਧੋਤਾ ਸੀ ਤੇ KPS ਗੱਲ ਜਿਹੜਾ ਬੜਾ ਮਾੜਾ ਸੀ। ਫਿਰ ਜਿਹੜੀ ਮੈਂ ਜਦੋਂ ਕਿਤਾਬ ਚੱਕੀ ਉੱਤੇ ਲਿਖਿਆ ਸੀ, ਕਿਉਂਕਿ ਸਾਡਾ ਭਾਈ ਜਗਤਾਰ ਸਿੰਘ ਤਾਰੇ ਨਾਲ ਭਾਈ ਗਜਿੰਦਰ ਸਿੰਘ ਦਾ ਦਲ ਖਾਲਸਾ ਦਾ ਇੱਕ ਕਰੀਬੀ ਰਿਲੇਸ਼ਨ ਰਿਹਾ। ਮੇਰਾ ਜਿੱਦਣ ਮੈਂ 2010 ਵਿੱਚ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਰਿਲੀਜ਼ ਹੋਣ ਤੋਂ ਬਾਅਦ ਮੈਂ 12 ਦੇ ਵਿੱਚ ਭਾਈ ਤਾਰੇ ਨੂੰ, ਭਾਈ ਹਵਾਰੇ ਨੂੰ ਤੇ ਭਿਉਰੇ ਨੂੰ ਚੰਡੀਗੜ੍ਹ ਜਾ ਕੇ ਮਿਲਿਆ। ਮੇਰਾ ਉਹਨਾਂ ਨਾਲ ਇੱਕ ਦਿਲੀ ਸਤਿਕਾਰ ਵਾਲਾ ਪਿਆਰ ਆ, ਭਰਾ ਨੇ ਸਾਡੇ। ਮੈਂ ਭਾਈ ਬਲਵੰਤ ਸਿੰਘ ਰਾਜੋਆਣੇ, ਭਾਈ ਦਿਲਾਵਰ ਸਿੰਘ ਹੋਣੀ, ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਦਿਲੋਂ। ਔਰ ਭਾਈ ਰਾਜੋਆਣੇ ਦੇ ਆਪਣੇ ਭਾਈ ਦਿਲਾਵਰ ਸਿੰਘ ਦੇ ਘਰੇ, ਉਹਨਾਂ ਦੇ ਪਰਿਵਾਰ ਕੋਲੇ ਜਦੋਂ ਜਾਈਦਾ, ਇਹ ਮਤਲਬ ਹੁੰਦਾ ਪਿਆਰ ਨਾਲ ਉਹਨਾਂ ਦਾ ਸਾਰਾ ਸਾਡਾ ਵਰਤਾਵਾ। ਹੁਣ ਭਾਈ ਦਿਲਾਵਰ ਸਿੰਘ ਦਾ ਇਹ ਸਾਰਾ ਜਿਹੜਾ ਕੇਸ ਹੈ, ਇਹਦੇ ਨਾਲ ਮੈਨੂੰ ਜਦੋਂ ਕਿਤਾਬ ਦੇ ਉੱਤੇ ਦੇਖਿਆ ਵੀ ਬੇਅੰਤ ਸਿੰਘ ਦੇ ਕਤਲ ਦਾ ਅਸਲ ਸੱਚ, ਮੇਰੇ ਤਾਂ ਰੌਂਗਟੇ ਖੜੇ ਹੋ ਗਏ। ਮੈਂ ਛੇਤੀ ਜਿਹਨੇ ਕਿਤਾਬ ਪੜ੍ਹੀ, ਉਹਦੇ 'ਚ ਲਿਖਿਆ ਕੀ ਹੋਇਆ ਵਾ ਕਿ ਜੀ ਇਹ KPS ਗਿੱਲ ਬੜਾ ਬੁੱਚੜ ਸੀ, ਬੇਅੰਤ ਸਿੰਘ ਉਹਨੂੰ ਬਤੌਰ DGP ਐਕਸਟੈਂਸ਼ਨ ਨਹੀਂ ਸੀ ਦੇਣੀ ਚਾਹੁੰਦਾ। ਤੇ ਜਦੋਂ ਬੇਅੰਤ ਸਿੰਘ ਦੀ ਇਸ ਗੱਲ ਦਾ ਉਹਦੇ ਨਾਲ ਤਕਰਾਰ ਚੱਲਦਾ ਸੀ, ਫਿਰ ਇੱਕ ਘਟਨਾ ਵਾਪਰੀ। 31 ਅਗਸਤ 1985 ਨੂੰ ਬੇਅੰਤ ਸਿੰਘ ਬੰਬ ਧਮਾਕੇ 'ਚ ਮਰ ਗਿਆ, ਤੇ ਨਾਲ ਦੀ ਨਾਲ ਅਗਲੇ 50 ਮਿੰਟ ਦੇ ਅੰਦਰ ਦਿੱਲੀ ਤੋਂ ਸੁਨੇਹਾ ਆ ਗਿਆ ਤੇ DGP ਦੇ ਤੌਰ ਤੇ ਇਹਨੂੰ 6 ਮਹੀਨੇ ਦੀ ਐਕਸਟੈਂਸ਼ਨ ਮਿਲ ਗਈ। ਇਹ ਗੱਲ ਲਿਖ ਕੇ ਉਜਾਗਰ ਸਿੰਘ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਜਿਹੜਾ ਇਹ ਬੰਬ ਧਮਾਕਾ ਜਾਂ ਕਤਲ ਹੋਇਆ, ਜਿਹੜਾ ਬੇਅੰਤ ਸਿੰਘ ਉੱਡਿਆ, ਵੀ ਜਿਵੇਂ ਕੋਈ KPS ਗਿੱਲ ਨੇ ਕੁਝ ਕਰਵਾਤਾ। ਹੁਣ ਇਹ ਚੀਜ਼ ਕਰਕੇ ਇੱਕ ਤਾਂ ਖਾੜਕੂ ਲਹਿਰ ਦੇ ਖਿਲਾਫ, ਸਿੱਖ ਯੋਧਿਆਂ ਦੇ ਇਸ ਮਾਣ ਮੱਤੇ ਐਕਸ਼ਨ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਵਹਿਮ ਪੈ ਜਾਣਾ ਵੀ ਉਜਾਗਰ ਸਿੰਘ ਝੂਠ ਬੋਲਦਾ। ਆਹ ਦੇਖ ਤਾਂ ਕਿਤਾਬ 'ਚ ਲਿਖਿਆ ਉਹਨੇ। ਫਿਰ KPS ਗਿੱਲ ਨੂੰ ਜ਼ਾਲਮ ਬਣਾਤਾ ਵੀ ਇਹਨਾਂ ਦਾ ਬੇਅੰਤ ਸਿੰਘ ਵੀ ਮਰਵਾਤਾ ਸੀ। ਹੁਣ ਉਸ ਤੋਂ ਅੱਗੇ 6 ਮਹੀਨੇ ਬਾਅਦ 31 ਦਸੰਬਰ 1985 ਨੂੰ KPS ਗਿੱਲ ਜਿਹੜਾ ਹੈ ਪੰਜਾਬ ਚੋਂ ਬਤੌਰ DGP ਫਾਰਗ ਕੀਤਾ ਗਿਆ। ਦੋਨੇ ਕਿਤਾਬਾਂ ਹੱਥ 'ਚ ਫੜ ਲਵੇ ਜਿਹੜਾ ਬੰਦਾ, ਜਿਹੜੀ ਸੁਪਰ ਕੌਪ ਵਾਲੀ ਕਿਤਾਬ ਹੈ ਇਹਦੀ, ਜਿਹੜੀ ਆਪਣੇ KPS ਗਿੱਲ ਦੀ, ਤੇ ਬੇਅੰਤ ਸਿੰਘ ਵਾਲੀ, ਉਜਾਗਰ ਸਿੰਘ ਵਾਲੀ ਕਿਤਾਬ, ਦੋਨੇ ਫੜ ਲਓ। ਦੋਨਾਂ ਨੂੰ ਪੜ੍ਹ ਕੇ ਬੰਦਾ ਐਂਡ ਤੇ ਇਸ ਨਤੀਜੇ ਤੇ ਪਹੁੰਚਦਾ ਵੀ ਦੋਨੇ ਨੈਪਕਿਨ ਪੇਪਰ ਸੀ। ਸਿਸਟਮ ਨੇ ਵਰਤੇ ਤੇ ਵਰਤ ਕੇ ਭਗਾ ਕੇ ਰੂੜੀ ਤੇ ਆਓ ਮਾਰੇ। ਦੋਨਾਂ ਕਿਤਾਬਾਂ ਦਾ ਰਿਜ਼ਲਟ ਇਹ ਨਿਕਲਦਾ। ਪਰ ਦੋਨੇ ਕਿਤਾਬਾਂ ਦੇ ਓਪਰੀ ਨਜ਼ਰ ਨਾਲ ਪੜ੍ਹਨ ਵਾਲੇ ਜਿਹੜੇ ਜਿਹੇ ਜਿਹੇ ਆਪਣੇ ਬੰਦੇ ਹੈਗੇ ਆ ਬਹੁਤੇ, ਉਹ ਇਹ ਸਮਝਣ ਲੱਗ ਪੈਂਦੇ ਨੇ ਕਿ KPS ਗਿੱਲ ਬੜਾ ਘੈਂਟ ਬੰਦਾ ਸੀ, ਤੇ KPS ਗਿੱਲ ਦੇ ਉਲਟ ਲਿਖਣ ਵਾਲਾ ਉਜਾਗਰ ਸਿੰਘ ਦਿਖਾਈ ਜਾਂਦਾ ਬੇਅੰਤ ਸਿੰਘ ਬੜਾ ਮਾੜਾ, ਬੇਅੰਤ ਸਿੰਘ ਬੜਾ ਵਧੀਆ ਸੀ ਤੇ KPS। ਮਤਲਬ ਕਿ ਕੁੱਲ ਮਿਲਾ ਕੇ ਇਹ ਕਿਤਾਬਾਂ ਇੱਕ ਏਜੰਡੇ ਦੇ ਤਹਿਤ ਇੱਕ ਆਪਦੀ ਗੱਲ ਠੋਸਣ ਦੇ ਲਈ ਆ ਰਹੀਆਂ ਨੇ। ਜੇਕਰ ਸਾਡੀ ਕੌਮ ਨੇ ਆ ਬੀਬੇ ਬਾਲਕ ਬਣਨ ਵਾਲਾ ਪਖੰਡ ਜਾਂ ਨਾ ਛੱਡਿਆ ਨਾ ਕਿ ਫਲਾਣੇ ਨੇ ਲਿਖਿਆ, ਝੂਠ ਲਿਖਿਆ। ਹੁਣ ਇੱਥੇ ਸਰਦਾਰ ਸੰਗਤ ਸਿੰਘ ਆ, ਡਾਕਟਰ ਸੰਗਤ ਸਿੰਘ, ਉਹਦੀ ਕਿਤਾਬ ਆ ਇਤਿਹਾਸ ਵਿੱਚ ਸਿੱਖ, 1975 ਤੱਕ ਦਾ ਇਤਿਹਾਸ ਉਹਨੇ ਕਮਾਲ ਦਾ ਲਿਖਿਆ। ਮੈਂ ਕੀੜਾ ਪੂਰਾ ਕਿਤਾਬਾਂ ਦਾ, ਜਿਹੜੀ ਕਿਤਾਬ ਆਉਂਦੀ ਆ ਮੈਂ ਸਿੰਘ ਬ੍ਰਦਰਜ਼ ਤੋਂ ਚੱਕ ਕੇ ਇੰਨਾ ਥੱਬਾ ਲੈ ਕੇ ਆਉਣਾ ਸਾਲ 'ਚ 4 ਵਾਰੀ। ਤੇ ਉਹ ਜਦੋਂ ਬਹੁਤ ਪੜ੍ਹੀ ਦੀਆਂ, ਤੇ ਜਦੋਂ ਮੈਂ ਕੋਈ ਮੈਨੂੰ ਪੁੱਛੇ ਸਿੱਖਾਂ ਦਾ ਮੁੰਡਾ ਉੱਠ ਕੇ ਵੀ ਭਾਈ ਮੈਂ ਸਿੱਖ ਇਤਿਹਾਸ ਪੜ੍ਹਨਾ, ਤੇ ਮੈਂ ਕਹੂੰਗਾ
ਉਹਦੀ ਸਰਦਾਰ ਡਾਕਟਰ ਸੰਗਤ ਸਿੰਘ ਵਾਲੀ ਕਿਤਾਬ ਇਤਿਹਾਸ ਵਿੱਚ ਸਿੱਖ ਚੱਕ ਲੈ, ਪਰ 1975 ਤੱਕ ਦਾ ਕਮਾਲ ਦਾ ਲਿਖਿਆ। ਉਦੋਂ ਬਾਅਦ ਵਾਲਾ ਸਾਰਾ ਇਤਿਹਾਸ ਉਹਨੇ ਉਵੇਂ ਲਿਖਿਆ ਜਿਵੇਂ ਉਹ ਆਈਬੀ ਦਾ ਅਫਸਰ ਹੋਵੇ, ਜਿਵੇਂ ਉਹ ਰਾਹ ਦਾ ਅਫਸਰ ਹੋਵੇ, ਜਿਵੇਂ ਉਹ ਏਜੰਸੀਆਂ ਲਈ ਕੰਮ ਕਰਦਾ ਹੋਵੇ। ਉਹਦੇ ਚ ਉਹਨੇ ਸੰਤ ਭਿੰਡਰਾਂ ਵਾਲਿਆਂ ਤੋਂ ਲੈ ਕੇ ਸਧਾਰਨ ਕੋਈ ਖਾੜਕੂ ਤੱਕ ਕਿਸੇ ਨੂੰ ਨਹੀਂ ਬਖਸ਼ਿਆ। ਸਾਰੀ ਭਾਰਤ ਸਰਕਾਰ ਦੇ ਜਾਣ ਵੱਡੀ ਚੁਣੌਤੀ ਇਹ ਆ ਰਹੀ ਹੈ ਕਿ ਜਿਹੜੀ ਨਵੀਂ ਪੀੜ੍ਹੀ ਹੈ, ਜਿਹੜੀ ਪੜ੍ਹਨ ਦੇ ਬਾਬਤ ਰੁਚੀ ਰੱਖਦੀ ਹੈ, ਉਹ ਫਿਰ ਇਹਨਾਂ ਚੀਜ਼ਾਂ ਦੀ ਜਾਂ ਮਿਲ ਗੋਭੇ ਦੀ ਪਹਿਚਾਣ ਕਿੱਦਾਂ ਕਰੇ ਕਿ ਕਿਹੜੀ ਕਿਤਾਬ ਸਿਧਾਂਤ ਦੇ ਅਨੁਸਾਰ ਆ ਜਾਂ ਕਿਹੜੀ ਕਿਤਾਬ ਉਹਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਇਤਿਹਾਸ। ਮੈਂ ਇਹਨੂੰ ਪਹਿਲਾਂ ਨਿੱਜੀ ਤੌਰ ਤੇ ਤੁਹਾਨੂੰ ਗੱਲ ਦੱਸਦਾ। 1990 ਦੇ ਵਿੱਚ ਮੇਰਾ ਜਿਹੜਾ ਇੱਕ ਸੱਜਣ ਸੀ, ਸੰਘਰਸ਼ ਦੇ ਵਿੱਚ ਮੇਰਾ ਸੀਨੀਅਰ ਸੀ, ਜਦੋਂ ਉਹਨੇ ਮੈਨੂੰ ਕਿਹਾ ਸੀ ਕਿ ਤੂੰ ਸਾਨੂੰ ਚੰਗਾ ਸਮਝਦਾ, ਤੂੰ ਬਚਣਾ ਚਾਹੀਦਾ, ਤੂੰ ਵਧੀਆ ਸਾਨੂੰ ਪਿਆਰ ਕਰਦਾ, ਮੈਂ ਮਤਲਬ ਹੋਰ ਮੂਡ ਸੀ। ਉਹ ਕਹਿੰਦਾ ਸੀਗਾ ਵੀ ਤੁਹਾਡੇ ਵਰਗਿਆਂ ਨੂੰ ਲੋਕ ਲੱਭਣਗੇ ਇੱਕ ਟਾਈਮ ਦੇ ਉੱਤੇ ਵੀ ਤੁਸੀਂ ਸੱਚ ਦੱਸ ਸਕਦੇ ਹੋ। ਮੈਨੂੰ ਉਹਦੀ ਗੱਲ ਦੀ ਉਦੋਂ ਸਮਝ ਨਹੀਂ ਸੀ ਲੱਗਦੀ। ਅੱਜ ਜਦੋਂ ਬਹੁਤ ਸਾਰੇ ਘਟਨਾਵਾਂ ਬਾਰੇ, ਗੱਲਾਂ ਬਾਰੇ ਅਸੀਂ ਗੱਲ ਕਰਦੇ ਹਾਂ, ਉਸ ਟਾਈਮ ਮੈਨੂੰ ਲੱਗਦਾ ਕਿ ਉਹ ਕਿੰਨਾ ਸਿਆਣਾ ਸੀਗਾ। ਤੇ ਸਾਡੇ ਆਲੇ ਦੁਆਲੇ ਇੱਕ ਦੋ ਨਹੀਂ, ਬੇਸ਼ੁਮਾਰ ਇਹੋ ਜਿਹੇ ਸਿੰਘ ਬੈਠੇ ਆ ਜਿਨ੍ਹਾਂ ਕੋਲੇ ਸੱਚੀ ਗੱਲ ਹੈਗੀ ਆ, ਸੱਚ ਹੈਗਾ ਉਹਨਾਂ ਕੋਲ, ਜਾਂ ਜੇ ਕੋਈ ਚਾਹਵੇ ਤਾਂ ਖੋਜ ਕਰ ਸਕਦਾ। ਇੱਕ ਪਾਸੇ ਇੰਡੀਅਨ ਸਟੇਟ ਕਰੋੜਾਂ ਅਰਬਾਂ ਰੁਪਈਏ ਖਰਚ ਕੇ ਖਾੜਕੂ ਲਹਿਰ ਦੇ ਖਿਲਾਫ ਮਾਹੌਲ ਸਿਰਜਣ ਵਿੱਚ ਲੱਗੀ ਹੋਈ ਹੈ। ਦੂਜੇ ਪਾਸੇ ਸਾਡੀ ਕੌਮ ਦੇ ਵਿੱਚ ਓਵਰਗਰਾਉਂਡ ਪੰਥਕ ਤੇ ਖਾਲਿਸਤਾਨੀ ਸਭਾ ਦੇ ਵਿੱਚ ਵਿਚਰਦੇ ਹੋਏ ਬੰਦੇ ਵੀ ਉਹੀ ਕੰਮ ਕਰਨ ਲੱਗੇ ਹੋਏ ਨੇ ਕਿ ਖਾੜਕੂ ਨੂੰ ਤਾਂ ਅਕਲ ਨਹੀਂ ਸੀਗੀ, ਖਾੜਕੂ ਤਾਂ ਉਹੀ ਸੀਗੇ, ਐਵੇਂ ਬੰਦੇ ਮਾਰਦੇ ਫਿਰਦੇ ਸੀਗੇ। ਦੋ ਗੱਲਾਂ ਨੇਗੀਆਂ, ਇੱਕ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਕਤਲ, ਇੱਕ 1991 ਤੇ 92 ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਵਾਲੀਆਂ ਵੋਟਾਂ ਦਾ ਬਾਈਕਾਟ। ਇਹ ਦੋ ਮੁੱਦਿਆਂ ਦੇ, ਦੋ ਨੁਕਤਿਆਂ ਦੇ ਬਹਾਨੇ ਪੂਰੀ ਦੀ ਪੂਰੀ ਖਾੜਕੂ ਲਹਿਰ ਨੂੰ ਇੰਨਾ ਭੰਡਿਆ ਜਾਂਦਾ, ਇੰਨਾ ਨਿੰਦਿਆ ਜਾਂਦਾ। ਮੈਂ ਇੱਕ ਗੱਲ ਸਧਾਰਨ ਜੀ ਸਵਾਲ ਦੇ ਰੂਪ ਚ ਪੁੱਛਣੀ ਚਾਹੁੰਦਾ, ਜਿਹੜੇ ਸਾਡੇ ਭਰਾ ਨੇ ਇਹ ਜਿੰਨੇ ਵੀ ਗਾਲਾਂ ਕੱਢਦੇ ਆ ਖਾੜਕੂਆਂ ਨੂੰ, ਜਦੋਂ ਲਖਪਤ ਰਾਏ ਛੋਟੇ ਘੱਲੂਘਾਰੇ ਮਗਰ ਮੌਕੇ ਮਲਖਈਆ ਲੈ ਕੇ, ਫੌਜਾਂ ਲੈ ਕੇ ਸਿੰਘਾਂ ਦੇ ਮਗਰ ਪੈ ਗਿਆ, ਉਹ ਇੱਥੇ ਛੰਭ ਚ ਵੜ ਗਏ, ਕਾਨੂੰ ਆਣ ਦੇ ਛੰਭ ਚ, ਬਹੁਤ ਨੁਕਸਾਨ ਹੋਇਆ, ਬੇਤਹਾਸ਼ਾ ਸਿੱਖਾਂ ਦਾ ਨੁਕਸਾਨ ਹੋਇਆ, ਇੰਨਾ ਵੱਡਾ ਨੁਕਸਾਨ ਹੋਇਆ ਕਿ ਇਦੋਂ ਬਾਅਦ ਵਿੱਚ ਅਬਦਾਲੀ ਵਾਲਾ ਜਿਹੜਾ ਵੱਡਾ ਘੱਲੂਘਾਰਾ, ਉਹਦੇ ਨਾਲੋਂ ਇਹ ਨੁਕਸਾਨ ਥੋੜਾ ਜਿਹਾ ਘੱਟ ਸੀ। ਬੜਾ ਨੁਕਸਾਨ ਹੋਇਆ ਸਿੱਖਾਂ ਦਾ, ਪਰ ਇੱਕ ਵੀ ਸਿੱਖ ਨੇ ਇਹ ਨਹੀਂ ਸੀ ਕਦੇ ਕਿਹਾ ਕਿ ਜਿਹੜੇ ਇੱਥੇ ਨੁਕਸਾਨ ਕਰਾਉਣ ਦੇ ਲਈ ਕਾਰਨ ਬਣੇ, ਜਿਨ੍ਹਾਂ ਦਾ ਫੈਸਲਾ ਗਲਤ ਸੀਗਾ ਕਿ ਕਾਨੂੰ ਆਣ ਦੇ ਛੰਭ ਚ ਵੜ ਜਾਓ, ਵੀ ਉਹ ਜਿਹੜੇ ਸਿੱਖ ਸੀ, ਜਿਹੜੇ ਜਰਨੈਲ ਸੀ, ਉਹਦਾ ਜੀ ਲਖਪਤ ਰਾਏ ਨਾਲ ਰਲੇ ਹੋਏ ਸੀ, ਉਹਦਾ ਜੀ ਲਾਹੌਰ ਦਰਬਾਰ ਨਾਲ ਰਲੇ ਹੋਏ ਸੀ। ਕਦੇ ਸੁਣਿਆ ਆਪਾਂ, ਕਦੇ ਪੜ੍ਹਿਆ? ਨੁਕਸਾਨ ਤਾਂ ਬਹੁਤ ਵੱਡਾ ਹੋਇਆ। ਬਿਲਕੁਲ ਵੱਡੇ ਘੱਲੂਘਾਰੇ ਮੌਕੇ ਅੱਧੀ ਕੌਮ ਇੱਕੋ ਦਿਨ ਹੀ ਵੱਢੀ ਗਈ, ਅੱਧੀ ਕੌਮ ਇੱਕੋ ਝਟਕੇ 'ਚ ਹੀ ਖਤਮ। ਪਰ ਇੱਕ ਵੀ ਸਿੱਖ ਤੁਹਾਨੂੰ ਮਿਲੂਗਾ ਨਹੀਂ ਜਿਹਨੇ ਇਹ ਕਿਹਾ ਹੋਵੇ ਇਹ ਜਰਨੈਲ ਤਾਂ ਅਬਦਾਲੀ ਨਾਲ ਰਲ ਗਏ ਸੀ, ਇਹਨਾਂ ਨੇ ਮਰਵਾਤਾ। ਐਵੇਂ ਹੀ 1984 ਚ ਦਰਬਾਰ ਸਾਹਿਬ ਦੇ ਵਿੱਚ ਜੋ ਵਾਪਰਿਆ ਤੀਜਾ ਘੱਲੂਘਾਰਾ, ਕਦੇ ਨਹੀਂ ਕਿਸੇ ਸਿੱਖ ਨੇ ਕਿਹਾ ਕਿ ਭਿੰਡਰਾਂ ਵਾਲਾ ਸਰਕਾਰ ਨਾਲ ਰਲਿਆ ਹੋਇਆ ਸੀ, ਇੱਥੇ ਇੰਨਾ ਨੁਕਸਾਨ ਕਰਾਤਾ, ਉਹ ਦੋਨੇ ਇੱਕੋ ਸੇਮ ਪੇਜ ਤੇ ਸੀ, ਕਦੇ ਨਹੀਂ ਕਿਸੇ ਨੇ ਕਿਹਾ। ਪਰ ਆਹ ਦੋ ਫੈਸਲੇ ਕਾਹਦੇ ਗਲਤ ਹੋਏ, ਇਦੋਂ ਬਾਅਦ ਵਿੱਚ ਲੈ ਲੰਡੇ ਦਾ ਚੱਲ ਲੰਡੇ ਦਾ, ਜਿਹਨੂੰ ਕੋਈ ਪੁੱਛਦਾ ਤੱਕ ਨਹੀਂ ਘਰੇ, ਉਹ ਵੀ ਉੱਠ ਕੇ ਕਹਿੰਦਾ ਜੀ ਖਾੜਕੂ ਤਾਂ ਸਰਕਾਰ ਨਾਲ ਰਲੇ ਸੀ, ਇਹ ਤਾਂ ਏਜੰਸੀਆਂ ਦੇ ਏਜੰਟ ਸੀਗੇ ਜੀ। ਅਗਲਿਆਂ ਨੇ ਘਰ-ਵਾਰ ਤਬਾਹ ਕਰਵਾ ਲਏ, ਮਾਵਾਂ ਧੀਆਂ ਭੈਣਾਂ ਬੇਅਦਬ ਹੋ ਗਈਆਂ, ਕੀ ਨਹੀਂ ਹੋਇਆ ਉਹਨਾਂ ਨਾਲ, ਬਰਬਾਦ ਹੋ ਗਏ, ਤਬਾਹ ਹੋ ਗਏ। ਉਹਨਾਂ ਦੇ ਫੈਸਲਿਆਂ ਨਾਲ ਅਸਹਿਮਤੀ ਦਰਸਾਉਣ ਦਾ ਹੱਕ ਹੈ, ਉਹਨਾਂ ਦੀ ਕ੍ਰਿਟਿਸਿਜ਼ਮ ਆਲੋਚਨਾ ਕਰਨ ਦਾ ਹੱਕ ਹੈ ਸਭ ਨੂੰ। ਹਰ ਸਿੱਖ ਨੂੰ ਇਹ ਹੱਕ ਹੈਗਾ ਕਿ ਉਹ ਇਹ ਕਵੇ ਕਿ ਇਹਨਾਂ ਤੋਂ ਉਦੋਂ ਗਲਤ ਹੋ ਗਿਆ ਸੀ, ਮੈਂ ਸਹੀ ਕਰੂੰਗਾ, ਇਹ ਤਾਂ ਹੈ। ਪਰ ਜਿਹੜਾ ਉਸ ਲਹਿਰ ਨੂੰ ਪੂਰੀ ਦੀ ਪੂਰੀ ਨੂੰ ਏਜੰਸੀਆਂ ਦੇ ਏਜੰਟ ਸਰਕਾਰ ਨਾਲ ਰਲੇ ਹੋਏ, ਭਾਈ ਉਹ ਜਿਹੜੇ ਸਿੰਘ ਸੀ ਉਹਨਾਂ ਚੋਂ ਕੋਈ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣ ਲਈ, MLA MP ਬਣ ਲਈ ਘਰੋਂ ਨਹੀਂ ਸੀ ਨਿਕਲਿਆ। ਜਿਨ੍ਹਾਂ ਨੇ ਤੁਹਾਨੂੰ ਇਹ ਕਿਹਾ ਹੋਵੇ ਕਿ ਅਸੀਂ ਵੈਪਨ ਤਾਂ ਚੱਕੇ ਅਸੀਂ ਤੁਹਾਡੀ ਸਰਕਾਰ ਬਣਾਵਾਂਗੇ, ਉਹਨਾਂ ਨਾਲ ਜੋ ਮਰਜ਼ੀ ਕਰੋ, ਉਹਨਾਂ ਦਾ ਨਿਸ਼ਾਨਾ ਖਾਲਿਸਤਾਨ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਜਥੇਦਾਰ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਨਾਂ ਤੇ ਇੱਕ ਬਿਆਨ ਛਪ ਗਿਆ ਸੀ ਕਿ ਜਾਂ ਤਾਂ ਅਸੀਂ ਖਾਲਿਸਤਾਨ ਲੈ ਲਵਾਂਗੇ
ਜਾਂ ਖਾਲਿਸਤਾਨ ਦੇ ਰਾਹ ਵਿੱਚ ਸ਼ਹੀਦੀਆਂ ਪਾ ਜਾਾਂਗੇ। ਉਹਨਾਂ ਨੇ ਦੋਨੇ ਚੀਜ਼ਾਂ ਤੇ ਪਹਿਰਾ ਦੇਤਾ ਤੇ ਅੱਜ ਉੱਠ ਕੇ ਉਹਨਾਂ ਦੇ ਫੈਸਲਿਆਂ ਦੇ ਬਾਰੇ ਗੱਲ ਕਰਦੇ ਆ। ਮੈਂ ਫੈਸਲਿਆਂ ਦੇ ਉੱਤੇ ਗੱਲ ਕਰਨ ਤੋਂ ਨਹੀਂ ਭੱਜਦਾ, ਮੈਂ ਕਹਿੰਦਾ ਗੱਲ ਕਰ ਲਓ। ਮੈਂ ਆਲੋਚਨਾ ਦਾ ਵੀ ਕਹਿੰਦਾ ਵੀ ਆਲੋਚਨਾ ਕਰ ਲਓ, ਤੁਸੀਂ ਉਹਨਾਂ ਦੇ ਨਾਲ ਅਸਹਿਮਤ ਹੋ, ਕੋਈ ਗੱਲ ਨਹੀਂ, ਪਰ ਕਦੇ ਸੋਚੋ ਤੁਸੀਂ ਕਹਿ ਕੀ ਰਹੇ ਹੋ। ਅੱਜ ਤੋਂ 20 ਸਾਲ ਬਾਅਦ 30 ਸਾਲ ਬਾਅਦ ਜਦੋਂ ਤੁਹਾਡੇ ਇਸ ਇਤਿਹਾਸ ਨੂੰ, ਇਸ ਮਾਣ ਕਰਨ ਲਾਇਕ ਇਤਿਹਾਸ ਨੂੰ ਕੋਈ ਤੁਹਾਡੇ ਨਜ਼ਰੀਏ ਤੋਂ ਪੜੂ ਦੇਖੂ, ਕਹੂਗਾ ਬਈ ਜਿਹੜੇ ਸਿੰਘ ਸਿਰਾਂ ਤੇ ਖੱਪਣ ਬੰਨ ਕੇ ਦਿੱਲੀ ਦੇ ਖਿਲਾਫ ਲੜੇ, ਆਹ 2.5 ਟੋਟਰੂ ਉੱਠੇ ਸੀ ਤੇ ਕਹਿੰਦੇ ਹੁੰਦੇ ਸੀ ਉਹ ਤਾਂ ਏਜੰਸੀਆਂ ਦੇ ਏਜੰਟ ਨੇ। ਸੋ ਇਹ ਸਾਰਾ ਕੁਝ ਕਿਵੇਂ ਆ ਰਿਹਾ? ਇਹ ਆ ਰਿਹਾ ਨੈਰੇਟਿਵ ਬਿਲਡਿੰਗ ਦੇ ਵਿੱਚੋਂ। ਇਹ ਇੰਡੀਅਨ ਸਟੇਟ ਦਾ ਨੈਰੇਟਿਵ ਆ ਕਿ ਸਿੱਖਾਂ ਦੇ ਉਹ ਬੰਦੇ ਜਿਹੜੇ ਕੌਮ ਲਈ ਲੜਦੇ ਮਰਦੇ ਆ, ਸਿੱਖਾਂ ਦੀਆਂ ਉਹ ਸੰਸਥਾਵਾਂ ਜਿਨ੍ਹਾਂ ਚੋਂ ਇਹਨਾਂ ਨੂੰ ਸਪਿਰਿਟ ਮਿਲਦੀ ਆ, ਉਹ ਸਾਰੀਆਂ ਨੂੰ ਬਦਨਾਮ ਕਰ ਦਿੱਤਾ ਜਾਵੇ। ਜਿਵੇਂ ਮੈਂ ਅਕਸਰ ਇਹ ਗੱਲ ਕਹਿਣਾ ਕਿ 1981 ਚ ਸਾਰੀ ਕੌਮ ਨੇ ਸੰਤ ਭਿੰਡਰਾਂ ਵਾਲਿਆਂ ਦੇ ਜਦੋਂ ਲਾਲਾ ਜਗਤ ਨਾਰਾਇਣ ਵਾਲੇ ਕੇਸ ਵਿੱਚ ਗ੍ਰਿਫਤਾਰੀ ਹੋਈ ਹੈ, ਉਦੋਂ ਬਾਅਦ ਚ ਸਟੈਂਡ ਲੈ ਕੇ ਉਹਨਾਂ ਦੇ ਮਗਰ ਖੜ ਕੇ ਇੱਕ ਵਾਰੀ ਦਿੱਲੀ ਨੂੰ, ਇੱਕ ਵਾਰੀ ਇੰਡੀਅਨ ਨਿਜ਼ਾਮ ਨੂੰ ਦਿਖਾ ਦਿੱਤਾ ਕਿ ਸਾਡੀ ਨਜ਼ਰ ਵਿੱਚ ਉਹ ਸਿੱਖ ਦੀ ਕਿੰਨੀ ਕੀਮਤ ਆ ਜਿਹੜਾ ਪੰਥ ਲਈ ਸੋਚਦਾ, ਪੰਥ ਲਈ ਲੜਦਾ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਿਨਾਂ ਦੇ ਵਿੱਚ ਟਕਸਾਲ ਦੇ ਮੁਖੀ ਸੀ। ਦਲ ਖਾਲਸਾ ਦੀ ਜਿਹੜੀ ਸੋਚ ਆ ਉਹ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਨੂੰ ਪਹਿਰਾ ਦੇਣ ਵਾਲੇ ਆ ਸਾਰੇ ਦਲ ਖਾਲਸਾ ਦੀ, ਜਿਹੜੀ ਉਹ 5 ਮੈਂਬਰੀ ਜਿਹੜੀ ਹਾਈਜੈਕਿੰਗ ਕਰਕੇ ਲੈ ਕੇ ਜਾਂਦੇ, ਉਹਨਾਂ ਦਾ ਟਕਸਾਲ ਦੀ ਵਿਚਾਰਧਾਰਾ ਨਾਲ ਬਹੁਤਾ ਤਾਲਮੇਲ ਨਹੀਂ ਹੈਗਾ। ਅਖੰਡ ਕੀਰਤਨੀ ਜਥਾ ਜਿਹਦੇ ਚੋਂ ਬੱਬਰ ਖਾਲਸਾ ਨਿਕਲਿਆ, ਉਹਨਾਂ ਦਾ ਵੀ ਨਹੀਂ ਹੈਗਾ। ਪਰ ਇਹਨਾਂ ਦੋਨਾਂ ਧਿਰਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਬਾਅਦ ਜੋ ਕੁਝ ਕੀਤਾ, ਦਿੱਲੀ ਵਾਲੇ ਤਾਂ ਸੋਚਦੇ ਹੋਣੇ ਆ ਵੀ ਇਹਨਾਂ ਦੀ ਤਾਂ ਇਹ ਗੱਲ ਹੀ ਕਮਾਲ ਦੀ ਹੈ, ਕਰੀ ਕੀ ਜਾਂਦੇ, ਇਹਨਾਂ ਦੀ ਤਾਂ ਉਹਦੇ ਨਾਲ ਬਣਦੀ ਨਹੀਂ ਸੀ ਸੰਤਾਂ ਨਾਲ। ਤੀਜਾ, ਅਕਾਲੀ ਦਲ 1978 ਦੇ ਸਾਕੇ ਤੋਂ ਬਾਅਦ ਸੰਤ ਭਿੰਡਰਾਂ ਵਾਲੇ ਉਹਨਾਂ ਨੂੰ ਸਖਤੀ ਨਾਲ ਆਲੋਚਨਾ ਕਰਦੇ ਸੀ। ਜਿਵੇਂ ਬਰਗਾੜੀ ਤੇ ਬਹਿਬਲ ਕਾਂਡ ਤੋਂ ਬਾਅਦ ਸਿੱਖਾਂ ਦੀ ਨਾਰਾਜ਼ਗੀ ਹੈ ਨਾ ਅਕਾਲੀ ਲੀਡਰਸ਼ਿਪ ਨਾਲ, ਬਿਲਕੁਲ ਇਵੇਂ ਹੀ 1978 ਦੇ ਸਾਕੇ ਤੋਂ ਬਾਅਦ ਅਕਾਲੀ ਲੀਡਰਸ਼ਿਪ ਨੂੰ ਸਾਰੇ ਬਹੁਤ ਬੁਰੀ ਤਰ੍ਹਾਂ ਨਿੰਦਦੇ ਸੀ ਕਿ ਇਹਨਾਂ ਨੇ ਕਰਾ ਕੀ ਦਿੱਤਾ। 1979 ਦੀ ਇਲੈਕਸ਼ਨ ਆ ਗਈ, ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ, ਉਸ ਮੌਕੇ ਸੰਤ ਭਿੰਡਰਾਂ ਵਾਲਿਆਂ ਨੇ ਤੇ ਹੋਰ ਸਿੱਖਾਂ ਦਲ ਖਾਲਸਾ ਨੇ ਵੀ ਇਹਨਾਂ ਦੇ ਖਿਲਾਫ ਉਮੀਦਵਾਰ ਖੜੇ ਕੀਤੇ। 1980 ਦੇ ਵਿੱਚ ਇਹਨਾਂ ਦੀ ਸਰਕਾਰ ਤੋੜਤੀ ਅਕਾਲੀ ਦਲ ਦੀ, ਜਿਹੜੀ 1977 ਚ ਬਣਦੀ ਹੈ, ਤੇ ਉਹ ਸਰਕਾਰ ਦੀਆਂ ਵੋਟਾਂ ਆਈਆਂ ਵਿਧਾਨ ਸਭਾ ਦੀਆਂ, ਲੋਕ ਸਭਾ ਦੀਆਂ। ਜਿੰਨੇ ਸਿੱਖ ਅਕਾਲੀ ਲੀਡਰਸ਼ਿਪ ਦੇ ਇਹਨਾਂ ਫੈਸਲਿਆਂ ਤੋਂ ਨਾਰਾਜ਼ ਸੀ, ਜਿਵੇਂ ਆਪਾਂ ਹੁਣ ਬਰਗਾੜੀ ਬਹਿਬਲ ਕਾਂਡ ਤੋਂ ਬਾਅਦ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਗਹਿ ਗੱਡਵੀਂ 92 ਵਿਧਾਇਕਾਂ ਵਾਲੀ ਸਰਕਾਰ ਬਣਾਈ ਆ, ਇਵੇਂ ਹੀ 1980 ਵਾਲੀ ਜਦੋਂ ਵੋਟਾਂ ਪਈਆਂ, ਕਾਂਗਰਸ ਨੂੰ ਵੋਟਾਂ ਪਾ ਕੇ ਲੋਕਾਂ ਨੇ ਅਕਾਲੀ ਦਲ ਦੇ ਉੱਤੇ ਗੁੱਸਾ ਕੱਢਿਆ। 1980 ਵੇਲੇ ਜਦੋਂ ਸਿੱਖ ਪੂਰਾ ਗੁੱਸੇ 'ਚ ਵੋਟਾਂ ਉਹਦੇ ਖਿਲਾਫ ਪਾ ਰਹੇ ਸੀ ਅਕਾਲੀ ਦਲ ਦੇ, ਅਕਾਲੀ ਲੀਡਰਸ਼ਿਪ ਨੂੰ, ਟੌੜੇ ਹੋਣਾ ਨੂੰ, ਬਾਦਲ ਹੋਣਾ ਨੂੰ ਪਤਾ ਸੀ ਅਸੀਂ ਗਲਤ ਕੀਤਾ ਤੇ ਲੋਕਾਂ ਦਾ ਗੁੱਸਾ ਸਾਡੇ ਤੇ ਇਹਦੇ ਬਾਅਦ 1981 ਵਾਪਰਦਾ, ਜਿੱਦਣ ਸੰਤਾਂ ਦੀ ਗ੍ਰਿਫਤਾਰੀ ਹੁੰਦੀ ਆ, ਅਕਾਲੀ ਲੀਡਰਸ਼ਿਪ ਠੋਕ ਵਜਾ ਕੇ ਖੜ ਗਈ ਹੱਕ 'ਚ, ਮੋਰਚਾ ਲਾਇਆ ਸੰਤਾਂ ਦੀ ਰਿਹਾਈ ਲਈ। ਫੈਡਰੇਸ਼ਨ ਵਾਲੇ ਅੱਡ ਝੰਡੇ ਚੱਕੀ ਫਿਰਦੀ ਸੀ। ਕਿਹੜਾ ਸਿੱਖ ਤੇ ਕਿਹੜੀ ਸਿੱਖ ਜਥੇਬੰਦੀ ਆ ਜਦੋਂ ਸੰਤਾਂ ਨੇ ਧਰਮ ਲਈ, ਕੌਮ ਲਈ ਸੋਚਿਆ ਤੇ ਉਹਨਾਂ ਦੇ ਹੱਕ 'ਚ ਨਹੀਂ ਖੜੇ? ਉਸ ਟਾਈਮ ਦਿੱਲੀ ਦਰਬਾਰ ਦਹਿਲ ਗਿਆ ਸੀ, ਸੰਤਾਂ ਦੀ ਰਿਹਾਈ ਤਾਂ ਕਰਨੀ ਪੈ ਗਈ, ਪਰ ਕਿਹਾ ਕੀ ਸੀ, ਸੋਚਿਆ ਪਤਾ ਕੀ ਸੀ? ਓਹੋ ਸਿੱਖੋ, ਤੁਸੀਂ ਸਾਨੂੰ ਇਹ ਕਹਿੰਦੇ ਹੋ ਵੀ ਜਿਹੜਾ ਵੀ ਸਿੱਖ, ਜੇ ਤੁਸੀਂ ਸਾਨੂੰ ਇਹ ਦਿਖਾ ਰਹੇ ਹੋ ਵੀ ਜੇ ਦਿੱਲੀ ਦਰਬਾਰ ਨੇ, ਕੇਂਦਰ ਸਰਕਾਰ ਨੇ, ਭਾਰਤੀ ਨਿਜ਼ਾਮ ਨੇ ਸੰਤ ਭਿੰਡਰਾਂ ਵਾਲਿਆਂ ਵੱਲ ਟੇਢੀ ਅੱਖ ਕੀਤੀ ਤੇ ਗਰਦਨ ਉਡਾ ਦਿਆਂਗੇ। ਤੁਸੀਂ ਸਾਨੂੰ ਇਹ ਕਹਿ ਰਹੇ ਹੋ ਵੀ ਜੇ ਮਹਿਤਾ ਚੌਕ ਵੱਲ, ਟਕਸਾਲ ਵੱਲ ਟੇਢੀ ਉਂਗਲ ਕੀਤੀ ਤਾਂ ਬਾਹ ਲਾ ਦਿਆਂਗੇ। ਅਸੀਂ ਉਹ ਦਿਨ ਲੈ ਕੇ ਆਵਾਂਗੇ, ਸਟੇਟ ਨੇ ਕਿਹਾ, ਅਸੀਂ ਉਹ ਦਿਨ ਲੈ ਕੇ ਆਵਾਂਗੇ। ਤੁਸੀਂ ਟਕਸਾਲ ਦੇ ਮੁਖੀ ਨੂੰ ਉਹਦੇ ਪੁਤਲੇ ਫੂਕਿਆ ਕਰੋਗੇ, ਅਸੀਂ ਇਹੋ ਜਿਹੇ ਹਾਲਾਤ ਬਣਾ ਦਿਆਂਗੇ ਕਿ ਤੁਸੀਂ ਟਕਸਾਲ ਨੂੰ ਖੁਦ ਗਾਲਾਂ ਕੱਢਿਆ ਕਰੋਗੇ। ਉਹ ਦਿਨ ਲਿਆਉਣ ਲਈ ਸਟੇਟ ਕੋਈ ਕਸਰ ਨਹੀਂ ਛੱਡੂਗੀ। ਕਦੇ ਕਹੂ KPS ਗਿੱਲ ਚਲੇ ਗਿਆ, ਕਦੇ ਕੋਈ ਹੋਰ ਗੰਦੀ ਗੱਲ ਜੋੜੂ। ਇਹ ਆਪਾਂ ਸੋਚਣਾ ਕਿ ਟ੍ਰੈਪ 'ਚ ਫਸਣਾ ਕਿ ਨਹੀਂ ਫਸਣਾ। ਇਵੇਂ ਹੀ ਖਾੜਕੂ ਲਹਿਰ, ਜਿਹਦੇ ਲਈ ਪੰਜਾਬ ਦੇ ਹਰ ਘਰ ਦੇ ਦਰਵਾਜ਼ੇ ਖੁੱਲੇ ਸੀ। ਹਰ ਸਿੱਖ ਰਾਤ ਨੂੰ ਨਾ ਰੋਟੀਆਂ ਤੇ ਦੁੱਧ ਲਿਜਾ ਕੇ ਮੋਟਰ ਤੇ, ਕਹਿੰਦੇ ਜਦੋਂ ਰੋਟੀ ਜਾਣੀ ਖੇਤ 'ਚ ਤਾਂ ਉੱਥੇ ਕਹਿਣਾ 4 ਫੁਲਕੇ ਵੱਧ ਪਾ ਦਿਓ, ਕੋਈ ਲੰਘਦਾ ਕਰਦਾ ਸਿੰਘ ਆ ਜਾਂਦਾ। ਲੋਕ ਘਰਾਂ 'ਚ ਵੈਲਕਮ ਕਰਦੇ ਸੀ। ਹਰੇਕ ਸਿੱਖ ਨੂੰ ਫਖਰ ਸੀ ਕਿ ਮੇਰੇ ਨਾਲ ਸਾਡੇ ਇਲਾਕੇ ਦੇ ਫਲਾਣੇ ਸਿੰਘ ਦੇ ਸੰਬੰਧ ਨੇ, ਜਦੋਂ ਜੀ ਕਰੇ ਆਪਣੇ ਘਰ ਆ ਜਾਂਦਾ। ਇਹ ਜਿਹੜੀ ਇੱਕ ਲਹਿਰ ਦੇ ਨਾਲ, ਸਿੱਖ ਜੁਝਾਰੂਆਂ ਦੇ ਨਾਲ ਕੌਮ ਦੀ ਉਹ ਮੇਲ ਸੀ, ਪਿਆਰ ਸੀ,
ਇਹ ਦੇਖ ਕੇ ਦਿੱਲੀ ਦਰਬਾਰ ਨੇ ਸੋਚਿਆ ਸੀ ਅਸੀਂ ਉਹ ਦਿਨ ਲੈ ਕੇ ਆਵਾਂਗੇ, ਤੁਸੀਂ ਖਾੜਕੂਆਂ ਦੀਆਂ ਖੁਦ ਮੁਖਬਰੀਆਂ ਕਰ ਕਰਕੇ ਮਰਵਾਉਂਗੇ। ਤੇ ਕੈਟਾਂ ਟੌਟਾਂ ਰਾਹੀਂ KPS ਗਿੱਲ ਨੇ ਜੋ ਕੁਝ ਕੀਤਾ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਲੋਕ ਮੁਖਬਰੀਆਂ ਕਰਨ ਲਾਤੇ, ਲੋਕ ਗਾਲਾਂ ਕੱਢਣ ਲਾਤੇ। ਅੱਜ ਜਿਹੜਾ ਤੁਸੀਂ ਆ ਗੱਲ ਕਹਿੰਦੇ ਹੋ ਇਹ ਨੈਰੇਟਿਵ ਦਾ ਅਸਰ ਵਾ। ਹੁਣ ਆਪਣੇ ਆਪ ਨੂੰ ਬਹੁਤ ਸਿਆਣੇ ਕਹਿੰਦੇ ਨੇ ਜੀ, ਸਾਡੇ ਨਾਲੋਂ ਸਾਨੂੰ ਤਾਂ ਬੇਅਕਲ ਸਮਝਦੇ ਆ ਵੀ ਇਹ ਤਾਂ ਖਾੜਕੂਆਂ ਦੀ ਬੋਲੀ ਬੋਲਦੇ ਆ। ਤੇ ਇਹ ਜਿਹੜੇ ਜ਼ਿਆਦਾ ਸਿਆਣੇ ਆ ਇਹ ਇੰਨੀ ਕੁ ਗੱਲ ਦੱਸ ਦੇਣ ਵੀ ਆਪਾਂ ਕਦੇ ਛੋਟੇ ਘੱਲੂ ਘਾਰੇ ਲਈ ਪੜਿਆ ਕਦੇ? ਉੱਥੇ ਜੇ ਨੁਕਸਾਨ ਹੋਇਆ ਤਾਂ ਲੀਡਰਸ਼ਿਪ ਦੋਸ਼ੀ ਹੁੰਦੀ ਆ ਨਾ। ਕਿਸੇ ਨੇ ਕਿਹਾ ਵੀ ਛੋਟੇ ਘੱਲੂ ਘਾਰੇ ਮੌਕੇ, ਵੱਡੇ ਘੱਲੂ ਘਾਰੇ ਮੌਕੇ, ਜਾਂ ਜਿਹੜਾ ਤੀਜਾ ਘੱਲੂ ਘਾਰਾ 84 ਵਾਲਾ, ਇਹਨਾਂ ਮੌਕਿਆਂ ਦੇ ਹੋਏ ਨੁਕਸਾਨ ਲਈ ਉਦੋਂ ਦੇ ਲੀਡਰ ਦੋਸ਼ੀ ਨੇ। ਕੋਈ ਨਹੀਂ ਕਹਿੰਦਾ। ਅੱਜ ਖਾੜਕੂ ਲਹਿਰ ਨੂੰ ਰੱਜ ਰੱਜ ਕੇ ਭੰਡਿਆ ਜਾ ਰਿਹਾ, ਨਿੰਦਿਆ ਜਾ ਰਿਹਾ। ਮੇਰੀ ਇੱਕ ਇਹੋ ਜਿਹੇ ਸੱਜਣ ਨਾਲ ਜਿਹੜਾ ਬੜਾ ਐਕਟਿਵ ਆ ਸੋਸ਼ਲ ਮੀਡੀਆ ਤੇ, ਮੈਂ ਗੱਲ ਕੀਤੀ ਸੀ। ਮੈਂ ਕਿਹਾ ਵੀਰ ਵਾਰੀ ਤੁਹਾਡੀ ਵੀ ਆਉਣੀ ਹੈ, ਤੁਸੀਂ ਜਿਹੜਾ ਬੀਜ ਰਹੇ ਹੋ ਨਾ ਬੀਜ, ਇਹ ਤੁਸੀਂ ਇਹਦੇ ਤਿਆਰ ਰਹੋ, ਕਿਉਂਕਿ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡਦਾ। ਕਸਰ ਤੁਸੀਂ ਵੀ ਨਹੀਂ ਛੱਡ ਰਹੇ ਹੋਵੋਗੇ ਦਿੱਲੀ ਦੇ ਖਿਲਾਫ, ਪਰ ਜਦੋਂ ਕਾਮਯਾਬ ਨਾ ਹੋ ਸਕੀਏ ਉਦੋਂ ਜਵਾਬ ਵੀ ਦੇਣੇ ਪੈਂਦੇ ਆ। ਜਵਾਬ ਤੁਹਾਡੀ ਵੀ ਵਾਰੀ ਆਊਗੀ। ਇੱਕ ਵਾਰ ਇਤਿਹਾਸਕ ਗੱਲ ਤੁਹਾਨੂੰ ਦੱਸਣ ਲੱਗੇ ਆ, ਜਥੇਦਾਰ ਗੁਰਚਰਨ ਸਿੰਘ ਟੌੜਾ ਦਰਬਾਰ ਸਾਹਿਬ ਆਏ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ। ਅਕਾਲੀ ਲੀਡਰਸ਼ਿਪ ਦੇ ਉੱਤੇ ਸਿੱਖ ਨੌਜਵਾਨੀ ਬੜੀ ਗੁੱਸੇ 'ਚ ਰਹਿੰਦੀ ਸੀ। ਧਰਮ ਚੋਂ ਮੋਰਚਾ ਸਿਖਰ ਤੇ ਸੀ। ਉਦੋਂ ਭਾਈ ਅਮਰੀਕ ਸਿੰਘ ਉੱਥੋਂ ਆ ਚੁੱਕੇ ਸੀ ਜੇਲ੍ਹ ਚੋਂ ਰਿਹਾ ਹੋ ਕੇ 83 'ਚ। ਨੌਜਵਾਨਾਂ ਨੇ ਜੀ ਸੰਤਾਂ ਨੂੰ ਪਾ ਲਿਆ ਘੇਰਾ, ਉਹਨੂੰ ਦੂਜੇ ਨੂੰ ਆਪਣੇ ਲੌਂਗੋਵਾਲ ਨੂੰ, ਆਓ ਜੀ ਇੱਧਰ ਟੌੜਾ ਸਾਹਿਬ, ਸੌਰੀ ਮਾਫ ਕਰਨਾ, ਟੌੜਾ ਸਾਹਿਬ ਥੋੜੇ ਜਿਹੇ ਉਹ ਜੇ ਸੀ, ਉਹ ਬੈਠੋ ਦਫ਼ਤਰ 'ਚ ਬੈਠੋ ਜੀ ਬੈਠੋ। ਹਾਂਜੀ ਦੱਸੋ। ਕਹਿੰਦੇ ਬਈ ਤੁਸੀਂ ਕੀਤਾ ਕੀ ਆ ਕੌਮ ਲਈ? ਤੁਸੀਂ ਜਿਵੇਂ ਬੋਲਦੇ ਆ ਮੁੰਡੇ ਆਪਣੇ ਜੀ, ਉਹ ਟੌੜਾ ਸਾਹਿਬ ਹੱਸੇ, ਕਹਿੰਦੇ ਪਾਣੀ ਲਿਆਓ ਜੀ ਸੇਵਾਦਾਰ। ਉਹ ਕਹਿੰਦਾ ਪਾਣੀ ਨਹੀਂ, ਸਾਨੂੰ ਜਵਾਬ ਦੇ। ਕਹਿੰਦਾ ਕਰੋ ਗੱਲ। ਚੰਗੀ ਭੜਾਸ ਕੱਢੀ ਨੌਜਵਾਨਾਂ ਨੇ। ਟੌੜਾ ਸਾਹਿਬ ਕਹਿੰਦੇ ਵੀ ਗੱਲ ਸੁਣੋ, ਜਦੋਂ ਮੈਂ ਜਵਾਨ ਹੋ ਰਿਹਾ ਸੀ ਨਾ, 19-20 ਸਾਲ ਦਾ ਹੋਊਗਾ, ਮੈਂ ਸਾਡੇ ਇਲਾਕੇ 'ਚ ਆਨੰਦ ਕਾਰਜ ਕਰਾਉਣ ਜਾਂ ਕੀਰਤਨ ਕਰਨ ਲੋਕਾਂ ਦੇ ਬਾਜੇ ਢੋਲਕੀ ਲੈ ਕੇ ਜਾਂਦਾ ਹੁੰਦਾ ਸੀ। ਸਾਈਕਲ ਤੇ ਜਾਣਾ ਤੇ ਸਾਈਕਲ ਤੇ ਹੀ ਆਉਣਾ। ਤੇ ਜਦੋਂ ਵੀ ਮੌਕਾ ਮਿਲਣਾ ਮੈਂ ਵੀ ਤੁਹਾਡਿਆਂ ਕੋਲ ਬੜੀ ਭੜਾਸ ਕੱਢਣੀ, ਨਾਲ ਦੇ ਸਾਥੀ ਨੂੰ ਕਹਿਣਾ ਕਦੇ ਆਪਾਂ ਨੂੰ ਮੌਕਾ ਮਿਲੇ ਐ ਕਰ ਦਈਏ, ਉਹ ਕਰ ਦਈਏ, ਬੜਾ ਕੌਮ ਜੇ ਵੋ। ਤੇ ਕੁਦਰਤੋਂ ਮੈਨੂੰ ਸ਼੍ਰੋਮਣੀ ਕਮੇਟੀ ਦੀ ਟਿਕਟ ਮਿਲ ਗਈ, ਜਿੱਤ ਗਿਆ। ਬੜੀ ਜਲਦੀ ਮੈਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਅਹੁਦੇਦਾਰ ਆ ਉਹਨਾਂ 'ਚ ਆ ਗਿਆ। ਹੁਣ ਕਿੰਨੇ ਸਾਲ ਤੋਂ ਮੈਂ ਪ੍ਰਧਾਨ ਬਣਦਾ ਆ ਰਿਹਾ। ਮੈਂ ਉਹ ਬੰਦਾ ਜਿਹੜਾ ਦਿਲੋਂ ਸਿੱਖੀ ਦਾ, ਚੜ੍ਹਦੀ ਕਲਾ ਦਾ ਇੱਛੁਕ ਸੀ। ਮੈਂ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ। ਮੇਰਾ ਘਰ ਦੇਖ ਲਓ, ਜੇ ਮੈਂ ਕੁਝ ਬਣਾਇਆ ਹੋਵੇ, ਮੈਂ ਇਮਾਨਦਾਰੀ ਦਾ ਆਪ ਨਹੀਂ ਪਖੰਡ ਕਰਦਾ ਤੁਹਾਡੇ ਸਾਹਮਣੇ। ਤੁਸੀਂ ਆਪ ਹੀ ਪੁੱਛ ਲਓ ਕਿਸੇ ਨੂੰ ਵੀ ਟੌੜਾ ਕਿਹੋ ਜਿਹਾ। ਪਰ ਮੈਂ ਇਹ ਸਾਰਾ ਕੁਝ ਸੋਚ ਕੇ ਜਦੋਂ ਮੈਂ ਆਪਦੀ ਬੈਲੈਂਸ ਸ਼ੀਟ ਕੱਢਦਾ, ਉਦੋਂ ਤੁਸੀਂ ਮੈਨੂੰ ਮੁੰਡੇ ਖੁੰਡੇ ਜਿਹੜੇ ਸਾਡੀ ਕੌਮ ਦੇ ਆ, ਜਿਵੇਂ ਕਿਸੇ ਟਾਈਮ ਤੇ ਮੈਂ ਕਹਿੰਦਾ ਸੀਗਾ ਇਹ ਸੰਤ ਫਤਿਹ ਸਿੰਘ ਹੋਣਾ ਨੂੰ, ਮਾਸਟਰ ਤਾਰਾ ਸਿੰਘ ਹੋਣਾ ਨੂੰ ਪਤਾ ਹੀ ਨਹੀਂ ਆਇਆ, ਉਵੇਂ ਹੁਣ ਤੁਸੀਂ ਆਏ ਹੋਏ ਹੋ। ਤੇ ਜਿਹੜਾ ਕੁਝ ਮੈਂ ਖੱਟਿਆ ਕਮਾਇਆ ਤੁਸੀਂ ਦੱਸੀ ਹੀ ਜਾਂਦੇ ਹੋ ਮੈਨੂੰ ਵੀ ਕੀ ਮੈਂ ਖੱਟਿਆ ਕਮਾਇਆ। ਪਰ ਮੇਰਾ ਇਹ ਜਵਾਬ ਅੱਧਾ ਵਾ, ਹੁਣ ਪੂਰਾ ਸੁਣ ਲਓ। ਤੁਹਾਡੇ ਕੋਲ ਸੰਤ ਭਿੰਡਰਾਂ ਵਾਲਿਆਂ ਦਾ ਤੇ ਭਾਈ ਅਮਰੀਕ ਸਿੰਘ ਦਾ ਮਜ਼ਬੂਤ ਕੀਲਾ, ਮੇਰੇ ਕੋਲ ਕੋਈ ਮਜ਼ਬੂਤ ਕੀਲਾ ਨਹੀਂ ਸੀ। ਮੇਰੀ ਅਰਦਾਸ ਆ ਤੁਸੀਂ ਕਾਮਯਾਬ ਹੋ ਜਾਓ। ਤੁਸੀਂ ਕਾਲੀਆਂ ਦਾੜੀਆਂ ਵਾਲੇ ਹੋ, ਤੁਹਾਡੇ 'ਚ ਜਵਾਨੀ ਦਾ ਜੋਸ਼ ਆ, ਤੁਸੀਂ ਸਿਰ ਲੱਥ ਬੇਖੌਫ ਹੋ। ਤੁਹਾਡੇ ਕੋਲ ਇੱਕ ਕਹਿਣੀ ਤੇ ਕਰਨੀ ਇੱਕ ਆ ਜਿਹਦੀ, ਉਹ ਇਹੋ ਜਿਹਾ ਲੀਡਰ ਆ। ਮੇਰੀ ਅਰਦਾਸ ਆ ਕਿ ਸ਼ਾਇਦ ਤੁਸੀਂ ਕਾਮਯਾਬ ਹੋਵੋ। ਪਰ ਮੰਨ ਲਓ ਤੁਸੀਂ ਕਾਮਯਾਬ ਨਹੀਂ ਹੋ, ਮੰਨ ਲਓ ਤੁਹਾਡੀ ਗੱਲ ਨਹੀਂ ਬਣਦੀ, ਮੰਨ ਲਓ ਤੁਹਾਡੀ ਚਿੱਟੀ ਦਾੜੀ ਆ, ਉਦੋਂ ਕੌਮ ਦੇ ਨਵੇਂ ਨੌਜਵਾਨ ਮੁੰਡੇ ਆਉਣਗੇ ਤੇ ਤੁਹਾਨੂੰ ਘੇਰ ਕੇ ਪੁੱਛਣਗੇ ਵੀ ਤੁਸੀਂ ਕੀਤਾ ਕੀ ਆ ਫੈਡਰੇਸ਼ਨ ਵਾਲੇ। ਤੇ ਇਹੋ ਜਿਹੀ ਗੱਲ ਵਾਪਰੀ ਸੀ। ਇੱਕ ਫੈਡਰੇਸ਼ਨ ਦਾ ਸਿੰਘ ਆ ਪੁਰਾਣਾ, ਮਹਾਂਪੁਰਸ਼ਾਂ ਦਾ, ਬਾਬਾ ਜਰਨੈਲ ਸਿੰਘ ਦਾ, ਉਹ ਰਿਹਾ ਬੁੱਕਲ ਦਾ ਨਿੱਘ ਮੰਨਣ ਵਾਲਿਆਂ ਚੋਂ। ਨਿੱਘ ਮੰਨਣ ਤੋਂ ਬਾਅਦ ਅਗਲੀ ਗੱਲ ਇਹ ਕਿ ਅਸੀਂ ਫੈਡਰੇਸ਼ਨੀਏ ਆ, ਸਾਡਾ ਉਹਨਾਂ ਤੇ ਮਾਣ ਆ ਕਿਉਂਕਿ ਅਸੀਂ ਜੂਨੀਅਰ ਸੀ। ਤੇ ਜਦੋਂ ਕਿਤੇ ਬੈਠੇ ਤੇ ਮੈਂ ਜਦੋਂ ਆਪਦੇ ਰੌਂ ਵਿੱਚ ਇਹ ਗੱਲ ਦੇ ਉੱਤੇ ਵੀ ਤੁਸੀਂ ਕੀਤਾ ਕੀ ਵਾਲੀ ਭਾਵਨਾ ਸੀ ਮੇਰੀ, ਤੇ ਉਹਨੇ ਜਦੋਂ ਮੈਨੂੰ ਕਹਾਣੀ ਸੁਣਾਈ ਕਿ ਜਿਹੜਾ ਜਵਾਬ ਉਦੋਂ ਟੌੜੇ ਦਾ ਸੀ ਇਹੀ ਘਮਾਣ ਮੇਰਾ, ਵਾਰੀ ਤੇਰੀ ਵੀ ਆਊਗੀ। ਅੱਜ ਤੇਰੀ ਦਾੜੀ ਕਾਲੀ ਆ ਨਾ, ਜਦੋਂ ਤੇਰੀ ਦਾੜੀ ਚਿੱਟੀ ਹੋਊਗੀ ਕੌਮ ਚੌਕੀ ਉੱਠੂਗਾ। ਸੋ ਜਿਹੜੇ ਸਾਡੇ ਬੱਚੇ, ਸਾਡੇ ਭਰਾ ਅਗਲੇ ਪੋਚਦੇ ਸਾਨੂੰ, ਜਦੋਂ ਪੁੱਛਦੇ ਆ ਸਾਨੂੰ ਉੱਤੇ ਕੋਈ ਇਤਰਾਜ਼ ਨਹੀਂ, ਪਰ ਗਦਾਰ ਨਹੀਂ ਸੀਗੇ। ਕੈਟ, ਟਾਊਟ, ਮੁਖਬਰ, ਗਦਾਰ, ਇਹ ਸਾਰੀ ਜਿਹੜੇ ਟੈਗ ਨੇ ਇਹਦੇ 'ਚ ਨਹੀਂ ਫਿੱਟ ਬੈਠਦੇ। ਹਾਂ, ਅਸੀਂ ਮੰਜ਼ਿਲ ਨਹੀਂ ਪਾ ਸਕੇ, ਜਾਂ ਅਸੀਂ ਐਉਂ ਕਹੀਏ ਵੀ ਜੇ ਜੰਗ ਜਿੱਤੇ ਨਹੀਂ ਤਾਂ ਜੰਗ ਹਾਰੇ ਵੀ ਨਹੀਂ। ਅਸੀਂ ਆਪਦੇ ਦੌਰ ਵਿੱਚ ਕੋਈ ਕਸਰ ਨਹੀਂ ਛੱਡੀ। ਸਾਡੇ ਤੋਂ ਬਹੁਤ ਸਾਰੇ ਸ਼ਹੀਦ ਹੋ ਗਏ, ਬਹੁਤ ਸਾਰੇ ਬਚ ਗਏ। ਪਰ ਆਹ ਗੱਲ ਕਹਿਣੀ ਕਿ ਜੀ ਇਹ ਗੱਲ ਬਹੁਤ ਮਾੜੀ ਆ। ਜਿਹੜੇ ਸਾਡੇ ਬੱਚੇ, ਜਿਹੜੇ ਸਾਡੇ ਭਰਾ ਇਸ ਮੌਕੇ ਇਸ ਚੱਕਰਵਿਊਹ ਦਾ ਸ਼ਿਕਾਰ ਹੋਏ ਨੇ, ਜਿਹੜਾ ਤੁਸੀਂ ਕਹਿੰਦੇ ਸੀਗੇ ਕਿ ਕਰਨ ਕੀ, ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ
ਖਾੜਕੂ ਲਹਿਰ ਨਾਲ, ਖਾਲਿਸਤਾਨੀ ਲਹਿਰ ਨਾਲ ਸੰਬੰਧਿਤ ਰਹੇ ਬੰਦੇ ਸੋਸ਼ਲ ਮੀਡੀਆ ਤੇ ਆਮ ਸਾਰੇ ਹੀ ਹੈਗੇ ਆ। ਉਹ ਤੋਂ ਡਰਦੇ ਕਮੈਂਟ ਹੀ ਨਹੀਂ ਕਰਦੇ। ਸਾਰਿਆਂ ਦੇ ਫੇਸਬੁੱਕ ਅਕਾਊਂਟ ਨੇ ਵੀ ਗਾਲਾਂ ਕੱਢਣਗੇ। ਸਮਝ ਤਾਂ ਹੈ ਨਹੀਂ। ਤੁਸੀਂ ਕੱਢ ਸਕਦੇ ਹੋ, ਥੋੜੀ ਮੂਹਰੋਂ ਕੱਢ ਸਕਦੇ ਹੋ। ਮਿੰਟ ਤਾਂ ਲਾਉਂਦੇ ਹੋ ਤੁਸੀਂ ਉਹਨਾਂ ਨੂੰ ਬਦਨਾਮ ਕਰਨ ਲੱਗੇ। ਤੁਸੀਂ ਕਿਸੇ ਵੀ ਘਟਨਾ ਬਾਰੇ ਉਹਨਾਂ ਨਾਲ ਖੁਦ ਗੱਲ ਕਰੋ। ਤੁਹਾਨੂੰ ਦੂਜਾ ਪੱਖ, ਸੱਚਾ ਪੱਖ ਜਦੋਂ ਤੁਹਾਨੂੰ ਪਤਾ ਲੱਗੂ, ਬਹੁਤੀਆਂ ਘਟਨਾਵਾਂ ਬਾਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਜੀ। ਕਿਉਂਕਿ ਇੰਡੀਅਨ ਮੀਡੀਆ, ਇੱਕ ਜੀ ਨਾਗੋਕੇ ਪਿੰਡ ਆ ਇੱਥੇ, ਭਾਈ ਗੁਰਮੁਖ ਸਿੰਘ ਨਾਗੋਕੇ, ਉਹਦੀ ਬੱਚੀ, ਉਹਦਾ ਵਿਆਹ ਹੋਇਆ, ਉਹ ਹਰ ਸਾਲ ਸ਼ਹੀਦੀ ਦਿਹਾੜਾ ਮਨਾਉਂਦੀ ਆ। ਜਿਹੜੀ ਉਹਦੇ ਅਖਬਾਰ ਦੀ ਕਟਿੰਗ ਸੀਗੀ ਜਦੋਂ ਉਹ 93 ਚ ਉਹਦੀ ਸ਼ਹੀਦੀ ਹੋਈ, ਅਸੀਂ ਉਹਦੇ ਹਿਸਾਬ ਨਾਲ ਸਾਰੇ ਉੱਥੇ ਬੋਲਦੇ ਆ। ਢਾਡੀ ਉਵੇਂ ਜੇ ਗਾਣੇ ਗਾਉਂਦੇ ਆ, ਸਾਰਾ ਕੁਝ ਚੱਲੀ ਜਾਂਦਾ, ਕੋਈ ਇਸ਼ੂ ਚੱਲਦਾ। ਪੈਂਕੀ ਕੈਟ 2015 ਚ ਬੋਲਿਆ ਬਈ ਅਸਲ ਵਿੱਚ ਉਹਨੂੰ ਮਕੇਰੀਆਂ ਤੋਂ ਚੱਕ ਕੇ ਲਿਆਂਦਾ ਸੀ, ਉਹਦੀ ਬੱਚੀ ਨਾਲ ਸੀ। ਉਸ ਸਿੰਘ ਨੂੰ ਉਹਦੀ ਸਿੰਘਣੀ ਸਮੇਤ ਖੰਨੇ ਸੀਆਈਏ ਸਟਾਫ ਦੇ ਵਿੱਚ ਪੂਰੀ ਬੇਰਹਿਮੀ ਨਾਲ ਕਤਲ ਕਰਕੇ ਉਹਨੂੰ ਬਾਅਦ ਚ ਉਹਦਾ ਮੁਕਾਬਲਾ ਬਣਾਇਆ। ਜਿਹੜੀ ਖੰਨੇ ਤੋਂ ਸਮਰਾਲੇ ਨੂੰ ਸੜਕ ਜਾਂਦੀ ਆ, ਉੱਥੇ ਕੋਸ ਮੀਨਾਰ ਬਣਿਆ ਹੋਇਆ, ਉੱਥੇ ਉਹਦਾ ਝੂਠਾ ਮੁਕਾਬਲਾ ਬਣਾਇਆ ਸੀ ਤੇ ਜੀ ਐਦਾਂ ਕਰਕੇ ਇਹ ਗੱਲ ਹੋਈ ਸੀ। ਹੁਣ ਜਿਹੜੀ ਖਬਰ ਉਹ ਆ ਅਜੀਤ ਵਾਲੀ ਜੀ, ਉਹਨੂੰ ਸੱਚ ਮੰਨੀਏ ਕਿ ਪੈਂਕੀ ਕੈਟ ਵਾਲੀ ਹੋਣ ਵਾਲੀ ਗੱਲ ਨੂੰ ਸੱਚ ਮੰਨੀਏ। ਜਿੱਦਣ ਉਹਦਾ ਸ਼ਹੀਦੀ ਦਿਹਾੜਾ ਸੀ, ਉੱਥੇ ਸਾਰੇ ਇਕੱਠੇ ਹੋਏ। ਉਹ ਜਿਹੜੀ ਭੋਰਾ ਪਰ ਨਿਆਣੀ ਸੀ, ਉਹ ਜਿਹੜੀ ਬੱਚੀ, ਜਿਹੜੀ ਉੱਥੇ ਉਹਨੇ ਪੈਂਕੀ ਕੈਟ ਨੇ ਕਿਹਾ ਉਹਦੀ ਨਿੱਕੀ ਜਿਹੀ ਬੱਚੀ ਸੀ, ਬਾਅਦ ਚ ਉਹਦੇ ਪਰਿਵਾਰ ਦੇ ਹਵਾਲੇ ਕਰਦੀ ਸੀ। ਉਹਦੇ ਘਰਦਿਆਂ ਨੇ ਦੱਸਿਆ ਨਹੀਂ ਸੀ ਹੋਇਆ ਵੀ ਤੂੰ ਤਾਂ ਗੁਰਮੁਖ ਸਿੰਘ ਨਾਗੋਕੇ ਦੀ ਧੀ ਆ, ਜਿਹੜਾ ਐਡਾ ਵੱਡਾ ਕੌਮ ਦਾ ਜੁਝਾਰੂ ਸੀ। ਤੇਰੀ ਮਦਰ ਨੂੰ, ਤੇਰੀ ਮਾਂ ਨੂੰ ਤੇ ਤੇਰੇ ਪਿਓ ਨੂੰ ਏਦਾਂ। ਉਹਨੂੰ ਤਾਂ ਹੁਣ ਪਤਾ ਲੱਗਿਆ ਕਿ ਜਿਹੜੇ ਚਾਚਾ ਚਾਚੀ ਨੇ ਮੇਰੇ, ਉਹ ਤਾਂ ਮੇਰੇ ਚਾਚਾ ਚਾਚੀ ਨੇ, ਮੇਰੇ ਡੈਡੀ ਮੰਮੀ ਨਹੀਂ ਹੈਗੇ। ਉਹ ਫਿਰ ਉਦਣ ਅਸੀਂ ਆਖਿਆ, ਮੈਂ ਸਟੇਜ ਤੋਂ ਆਖਿਆ, ਮੈਂ ਕਿਹਾ ਜਿਹੜਾ ਕੁਝ ਆਪਾਂ ਨੂੰ ਹੁਣ ਤੋਂ ਪਹਿਲਾਂ ਪਤਾ ਸੀ ਉਦੋਂ ਤੱਕ ਆਪਣੇ ਲਈ ਉਹ ਸੱਚ ਸੀ। ਅੱਜ ਪੈਂਕੀ ਕੈਟ ਰਾਹੀਂ ਆਪਣੇ ਕੋਲੇ ਨਵਾਂ ਸੱਚ ਆ ਗਿਆ। ਹੋ ਸਕਦਾ ਤੀਜਾ, ਚੌਥਾ, ਪੰਜਵਾਂ ਸੱਚ ਵੀ ਕੋਈ ਹੋਵੇ। ਸੋ ਸਿੱਖ ਸੰਘਰਸ਼ ਦੀਆਂ ਉਹਨਾਂ ਘਟਨਾਵਾਂ ਬਾਰੇ ਐਵੇਂ ਹੀ ਅੰਨੀ ਦੇ ਥੇ ਕੈਟਾਂ ਟੌਟਾਂ ਤੇ ਉਹ ਬੰਦੇ ਜਿਨ੍ਹਾਂ ਨੂੰ ਸਿੱਖ ਸੰਘਰਸ਼ ਦੇ ਦਿਨਾਂ 'ਚ ਕਿਸੇ ਨੇ ਪੁੱਛਿਆ ਨਹੀਂ, ਉਹਨਾਂ ਦੇ ਮਗਰ ਲੱਗ ਕੇ ਕਮਲ ਨਾ ਕੁੱਟਿਆ ਜਾਵੇ। ਆਪ ਸੋਚੋ, ਆਪ ਉਸ ਗੱਲ ਦੇ ਬਾਰੇ ਕੋਈ ਸਹੀ ਦਿਸ਼ਾ ਫੈਸਲਾ ਲੈ ਕੇ ਜਾਓ। ਬਿਲਕੁਲ, ਤਮਾਮ ਸਾਰੇ ਸਵਾਲਾਂ ਦੇ ਬਾਬਤ ਗੱਲਬਾਤ ਕੀਤੀ ਹੈ। ਭਵਿੱਖ ਦੇ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੇ ਵਿਸ਼ਿਆਂ ਦੇ ਬਾਬਤ, ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੋਈਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।